626 बंद तो पढ़ना डॉक्टर साहब आज से। जी। सन 1180 नबी हिजरत लम्मे देश दे विच तैयार होई। 1803 समतां दा राजे बकरमाजीत दी सार होई। जदों देश ते जट सरदार होए, करो करी जां नवीं सरकार होई। अशराफ खराब कमीन ताजे, जमींदार नूं वड्डी बहार होई। चोर चौधरी यारनी पाक दामन, भूत मंडली इक थों चार होई। वारिस जिन्हां ने आख्या पाक कलमा, बेड़ी तिन्हां दी आकबत पार होई। अच्छा, हुण पहली जिहड़ी है ना दो मिसरे तो उन्हां दे विच तारीख लिखी है उन्हें। सन 1180 इस्लामी जिहड़ा साल सी, नबी हिजरत जिहड़ा जिथों इस्लामी साल गिनना शुरू हुंदे ने, ते ਉਹ 1180 ਸੀ। लम्मे देश ਦੇ ਵਿੱਚ ਤਿਆਰ ਹੋਈ। लम्मे देश ਦਾ मतलब ਵੈਸਟਰਨ ਪੰਜਾਬ 'ਚ, ਕਿਉਂਕਿ ਇਹਨਾਂ ਨੇ ਮਲਕਾ ਹਾਂ 'ਚ ਲਿਖੀ ਨਾ ਜਿਹੜਾ ਸਾहिवाल ਤੋਂ ਕੋਈ 15-20 ਮੀਲ ਹੈ, ਤੇ ਉਹ ਵੈਸਟਰਨ ਲੰਮਾ ਦੇਸ਼ ਹੈ। ਉਹ ਦੋ ਜਿਹੜਾ ਵੈਸਟ ਹੈ ਉਹ ਲੰਮਾ ਹੈ, ਤੇ ਜਿਹੜਾ ਈਸਟ ਹੈ ਉਹ ਉੱਭਾ ਹੈ। ਇਹ ਨੋਟ ਕਰ ਲਓ ਤੁਸੀਂ। ਉੱਭੇ ਦੇਸ਼ ਦਾ ਮਤਲਬ ਹੈ ਕਿ ਈਸਟ ਵਾਲੇ ਪਾਸੇ, ਤੇ ਲੰਮੇ ਦਾ ਮਤਲਬ ਵੈਸਟ ਵਾਲੇ ਪਾਸੇ। 1830 ਸਿਮਤਾਂ ਦਾ ਇਹ ਜਿਹੜੀ ਦੇਸੀ ਸਾਲ ਸੀ ਉਹ 1830 ਸੀ, ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ, ਕਰੋ ਕਰੀ ਜਾਂ ਨਵੀਂ ਸਰਕਾਰ ਹੋਈ। ਹੁਣ ਇਹ ਹੈ ਕਿ ਜਦੋਂ ਵਾਰਿਸ ਸ਼ਾਹ ਇਹ ਲਿਖ ਰਿਹਾ ਸੀ, ਤੇ ਉਸ ਵੇਲੇ ਜਿਹੜੀ ਸਿੱਖ ਪੈਜੈਂਟਰੀ ਸੀ ਉਹਦਾ ਉਭਾਰ ਸੀਗਾ, ਤੇ ਜਿਹੜੀ ਪੁਰਾਣੀ ਪਰਸ਼ੀਅਨਾਈਜ਼ਡ ਜਿਹੜੀ ਰੂਲਿੰਗ ਕਲਾਸ ਸੀ ਉਹ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲੇ ਮੁੱਕੀ ਸੀ, ਔਰ ਉਹ ਵਾਰਿਸ ਸ਼ਾਹ ਦੇ ਜ਼ਮਾਨੇ 'ਚ ਮੁੱਕ ਰਹੀ ਸੀ। ਅੱਛਾ, ਇੱਥੇ ਤੁਸੀਂ ਇਹ ਗੌਰ ਕਰੋ ਕਿ ਵਾਰਿਸ ਸ਼ਾਹ ਨੇ ਇਹ ਨਹੀਂ ਲਿਖਿਆ ਕਿ ਜਦੋਂ ਦੇਸ਼ ਤੇ ਸਿੱਖ ਸਰਦਾਰ ਹੋਏ, ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ। ਜੱਟ ਦਾ ਮਤਲਬ ਪੈਜੈਂਟਰੀ ਹੈ। ਘਰੋਂ ਕਰੀ ਜਾਂ ਨਵੀਂ ਸਰਕਾਰ ਹੋਈ। ਤੇ ਤੁਹਾਨੂੰ ਪਤਾ ਨਾ ਕਿ ਜਿਹੜੀ ਸਿੱਖ ਪੈਜੈਂਟਰੀ ਦੀ ਮੂਵਮੈਂਟ ਸੀ, ਉਹਨਾਂ ਨੇ ਪੰਜਾਬ ਨੂੰ ਮੁਖਤਲਿਫ ਮਿਸਲਾਂ ਵਿੱਚ ਵੰਡ ਲਿਆ ਸੀ। ਮੇਰੇ ਖਿਆਲ 10 ਮਿਸਲਾਂ ਸੀ। 12 ਮਿਸਲਾਂ ਸਰ ਜੀ। ਅੱਛਾ, 12 ਮਿਸਲਾਂ ਸੀ। ਮੈਨੂੰ ਚੰਗੀ ਤਰ੍ਹਾਂ 12 ਮਿਸਲਾਂ ਸੀ। ਤੇ ਇਹ ਜਿਹੜੀ ਲਾਹੌਰ ਹੈ ਇਹ ਆਹਲੋਵਾਲੀਏ ਦੀ ਮਿਸਲ ਵਿੱਚ ਸੀ। ਅਸ਼ਰਾਫ ਘਰੋਂ ਕਰੀ ਜਾਂ ਨਵੀਂ ਸਰਕਾਰ ਹੋਈ, ਮਤਲਬ ਹਰ ਮਿਸਲ ਦੇ ਵਿੱਚ ਪੰਜਾਬ ਦੀਆਂ ਅਗਰ 12 ਮਿਸਲਾਂ ਬਣ ਗਈਆਂ ਤੇ ਹਰ ਮਿਸਲ ਦਾ ਇੱਕ ਆਪਣਾ ਚੀਫ ਹੈ। ਅਸ਼ਰਾਫ ਖਰਾਬ ਕਮੀਨ ਤਾਜ਼ਾ। ਅਸ਼ਰਾਫ ਦਾ ਮਤਲਬ ਜਿਹੜੀ ਅਰਿਸਟੋਕ੍ਰੇਸੀ ਸੀ ਉਹਦੇ ਹਾਲਾਤ ਤੇ ਬਿਲਕੁਲ ਬਹੁਤ ਖਰਾਬ ਹੋ ਗਏ ਨੇ। ਕਮੀਨ ਤਾਜ਼ਾ, ਤੇ ਜਿਹੜੀ ਲੋਅਰ ਕਲਾਸ ਸੀ, ਲੋਐਸਟ ਕਲਾਸ ਸੀ, ਕਮੀ ਲੋਕ ਸਨ, ਉਹ ਤਾਜ਼ਾ ਹੋ ਗਏ ਨੇ, ਰਿਫਰੈਸ਼ ਹੋ ਗਏ ਨੇ, ਉੱਤੇ ਆ ਗਏ ਨੇ। ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ ਤੇ ਜ਼ਿਮੀਂਦਾਰ ਦੀ ਮੌਜ ਲੱਗ ਗਈ। ਮਤਲਬ ਹੋਇਆ ਇਹ ਕਿ ਜਿਹੜੀ ਜਦੋਂ ਪਰਸ਼ੀਅਨ ਅਸ਼ਰਾਫੀਆ ਹਕੂਮਤ ਕਰਦੀ ਸੀ, ਤੇ ਈਵਨ ਅਕਬਰ ਦੇ ਜ਼ਮਾਨੇ ਤੋਂ ਵੀ ਲੈ ਕੇ, ਤੇ ਜਿਹੜਾ ਟੈਕਸ ਉਹ ਪੈਜੈਂਟਰੀ ਕੋ ਵਸੂਲ ਕਰਦੀ ਸੀ ਉਹ ਬਹੁਤ ਹੈਵੀ ਸੀ। ਤਕਰੀਬਨ ਉਹ 1/3 ਆਫ ਦਾ ਪ੍ਰੋਡਿਊਸ ਉਹ ਲੈ ਲੈਂਦੇ ਸਨ, ਜਾਂ 1/2 ਜਾਂ 1/3। ਲੇਕਿਨ ਜਦੋਂ ਸਿੱਖ ਸਰਦਾਰਾਂ ਨੇ ਮਿਸਲਾਂ ਬਣਾ ਲਈਆਂ ਤੇ ਉਹਨਾਂ ਨੇ ਉਹ ਜਿਹੜੇ ਟੈਕਸ ਸਨ ਉਹ ਸਾਰੇ ਮਾਫ ਕਰ ਦਿੱਤੇ, ਤੇ ਉਹਨਾਂ ਨੇ ਕਿਹਾ ਜੀ ਹਰ ਪਿੰਡ ਜਾਂ ਹਰ ਬਸਤੀ ਜਿਹੜੀ ਹੈ ਉਹ ਇੱਕ ਰਾਖੀ ਮਨੀ ਦੇਵੇ, ਯਾਨੀ ਸਿਕਿਉਰਿਟੀ ਮਨੀ ਦੇਵੇ। ਤੇ ਉਹ ਬਹੁਤ ਥੋੜੀ ਸੀਗੀ। ਇਸ ਵਾਸਤੇ ਜਿਹੜੇ ਜ਼ਿਮੀਂਦਾਰ ਸਨ ਉਹਨਾਂ ਦੀ ਮੌਜ ਬਣ ਗਈ, ਕਿਉਂਕਿ ਉਹਨਾਂ ਦੀ ਹਾਫ ਜਾਂ 1/3 ਪ੍ਰੋਡਿਊਸ ਤੇ ਬਾਦਸ਼ਾਹ ਲੈ ਜਾਂਦਾ ਸੀ। ਉਹਨਾਂ ਦੀ ਮੌਜ ਹੋ ਗਈ।
ਚੋਰ ਚੌਧਰੀ ਯਾਰ ਨੇ ਪਾਕ ਦਾਮਨ। ਇਹ ਹੁਣ ਵਾਰਿਸ ਸ਼ਾਹ ਦੀ ਆਪਣੀ ਸਬਜੈਕਟਿਵ ਆਬਜ਼ਰਵੇਸ਼ਨ ਹੈ ਕਿ ਇਸ ਵੇਲੇ 'ਚ ਚੋਰ ਜਿਹੜੇ ਨੇ ਉਹ ਚੌਧਰੀ ਬਣ ਗਏ ਨੇ, ਤੇ ਜਿਹੜੇ ਯਾਰ ਨੇ, ਜਿਹੜੇ ਆਪਣਾ ਔਰਤਬਾਜ਼ੀ ਕਰਦੇ ਨੇ, ਉਹ ਪਾਕ ਦਾਮਨ ਹੋ ਗਏ ਨੇ, ਯਾਨੀ ਸਾਫ਼ ਉਹਨਾਂ ਦਾ ਹੋ ਗਿਆ। ਭੂਤ ਮੰਡਲੀ 1 ਤੋਂ 4 ਹੋਈ। ਇਹ ਸਾਰੀ ਜਿਹੜੀ ਭੂਤ ਮੰਡਲੀ ਹੈ, ਵਾਰਿਸ ਜਿਨ੍ਹਾਂ ਨੇ ਆਖਿਆ ਪਾਕ ਕਲਮਾ ਬੇੜੀ ਤਿਨਾਂ ਦੀ ਆਕਬਤ ਪਾਰ ਹੋਈ। ਆਕਬਤ ਦਾ ਮਤਲਬ ਹੈ ਲਾਈਫ ਆਫਟਰ ਦਿਸ ਲਾਈਫ, ਤੇ ਜਿਨ੍ਹਾਂ ਨੇ ਪਾਕ ਕਲਮਾ ਆਖਿਆ ਉਹਨਾਂ ਦੀ ਬੇੜੀ ਆਪਣਾ ਜਿਹੜੀ ਹੈ ਉਹ ਅਖੀਰ ਪਾਰ ਹੋ ਜਾਂਦੀ ਹੈ। ਚਲੋ ਜੀ ਅਗਲਾ ਆਪਾਂ ਕਿਹਨੇ ਪੜ੍ਹਨਾ? ਇੱਕ ਸਰ ਜੀ ਆਖਰਤ yeah, go ahead. Oh no, go on, जी। you say. I was saying ਪਹਿਲਾਂ ਆਖਰਤ ਖਤਮ ਔਰ ਆਕਬਤ ਫਿਰ ਜਿਹੜੀ forever life ਹੈ। ਆਹੋ, ਆਖਰਤ ਔਰ ਆਕਬਤ ਨਹੀਂ, ਮਤਲਬ ਆਕਬਤ ਦਾ ਮਤਲਬ ਹੈ ਜਿਹੜੀ ਇਸ ਤੋਂ ਅੱਗੇ ਜ਼ਿੰਦਗੀ ਹੈ। ਹਾਂਜੀ, ਆਖਰਤ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ। ਨਹੀਂ, ਆਖਰਤ ਆਕਬਤ ਜਿਹੜਾ ਨਾ ਉਹ ਤਕਰੀਬਨ ਸਿਨੋਨਿਮਸ ਹੀ ਨੇ। ਅੱਛਾ, ਹਾਂ, Okay. ਇੰਜ ਨਹੀਂ ਹੈ ਕਿ ਆਖਰਤ ਤੋਂ ਬਾਅਦ ਆਕਬਤ ਹੈ, ਇਹ ਨਹੀਂ। ਹਾਂਜੀ ਦੋਵਾਂ ਦਾ ਤਕਰੀਬਨ ਇੱਕੋ ਹੀ ਮਤਲਬ ਹੈ। ਇੱਥੇ ਉਹ ਆਖਰਤ ਵੀ ਲਿਖ ਸਕਦਾ ਸੀ। ਠੀਕ ਹੈ, ਮੈਂ ਪੜ੍ਹ ਲਾਂ ਜੀ। ਹਾਂਜੀ ਪੜੋ। Sorry, before you move, can I just ask a question? Sorry. In this band, is Varis Shah saying this as a consequence of the Heer Ranjha story or critiquing when he wrote it? ਹਾਂਜੀ, ਉਹ ਉਸ ਵੇਲੇ ਦੇ ਜਿਹੜੇ ਪੋਲੀਟੀਕਲ ਇਕਨੋਮਿਕ ਜਿਹੜੀ ਸਿਚੁਏਸ਼ਨ ਸੀ ਉਹਨੂੰ ਬਿਆਨ ਕਰ ਰਿਹਾ ਉਹ। Okay, all right then. Okay. Because I got the feeling like because of the honor killing with Heer, and it's like nothing's changed. It's like still the same. ਨਹੀਂ, feeling. ਚੇਂਜਸ ਤੇ ਆ ਗਈਆਂ ਨਾ। Yeah, but society is still crap. Society is still crap. ਮਤਲਬ ਇਹ ਹੈ ਕਿ ਚੇਂਜਸ ਤੇ ਜਿਹੜੀ ਪੁਰਾਣੀ ਸੁਸਾਇਟੀ ਸੀ ਪੰਜਾਬ ਦੀ, ਜਿਹਦੇ ਵਿੱਚ 12ਵੀਂ 13ਵੀਂ ਸਦੀ ਤੋਂ ਅਫਗਾਨ ਜਿਹੜੇ ਸੀ ਉਹ ਹਕੂਮਤ ਕਰ ਰਹੇ ਸਨ, ਉਹ ਤੇ ਸਿੱਖ ਮਿਸਲਾਂ ਦੇ ਮਨ ਨਾਲ ਮੁੱਕ ਗਈ ਨਾ ਹਮੇਸ਼ਾ ਤੋਂ। ਫਿਰ ਇਹ ਵੀ ਸੀ ਕਿ ਜਿਹੜੀ ਨਾਰਥ ਤੋਂ ਹਮਲੇ ਹੁੰਦੇ ਸਨ ਪੰਜਾਬ 'ਚ ਹਰ ਸਾਲ, ਉਹ ਵੀ ਖਤਮ ਰਣਜੀਤ ਸਿੰਘ ਨੇ ਕਰ ਦਿੱਤੇ। ਤੇ ਉਹ ਮੈਂ ਕਿਤੇ ਲਿਖਿਆ ਕਿ ਨਾਰਥ ਤੋਂ ਹਮਲੇ ਉਦੋਂ ਬੰਦ ਹੋਏ ਜਦੋਂ ਰਣਜੀਤ ਸਿੰਘ ਨੇ ਉਹਨਾਂ ਨੂੰ ਨੱਥ ਪਾ ਦਿੱਤੀ। Good one. Very good. So the life of the peasantry, Madhya, improved. For the peasantry, the life improved at this point. ਹਾਂ, ਉਹ ਤਾਂ ਕਿਉਂਕਿ ਸਿੱਖਿਜ਼ਮ ਦੀ ਜਿਹੜੀ ਮੂਵਮੈਂਟ ਉਹ ਬੇਸਿਕਲੀ ਤੇ ਲੋ ਪੈਜ਼ੈਂਟਰੀ ਦੀ ਮੂਵਮੈਂਟ ਸੀ ਨਾ। ਇਹ ਤੇ ਜਿਹੜੀ ਬਾਦਸ਼ਾਹਤ ਹੈ ਤੇ ਇਹ ਜਿਹੜੀ ਸਾਰੇ ਚੱਕਰ ਨੇ, ਇਹ ਤੇ ਬਹੁਤ ਬਾਅਦ 'ਚ ਆਏ ਨਾ, ਕਿਉਂਕਿ ਸ਼ੁਰੂ ਦੇ ਵਿੱਚ ਸੌਰੀ ਟੂ ਇੰਟਰਰਪਟ, ਮੈਂ ਸਵਾਲ ਪੁੱਛੀ ਕਿ ਨਾ ਕਿ ਇਸ ਜ਼ਮਾਨੇ 'ਚ ਪੰਜਾਬ ਦਾ ਹਾਕਮ ਕੌਣ ਸੀ ਫਿਰ? ਜਿਹੜਾ ਰਣਜੀਤ ਸਿੰਘ ਇਸ ਤੋਂ ਪਹਿਲੇ ਸੀ, ਮੇਰਾ ਖਿਆਲ ਜ਼ਿਕਰੀਆ ਖਾਨ ਸੀ। ਜ਼ਿਕਰੀਆ ਖਾਨ, ਠੀਕ। ਤੇ ਲੇਕਿਨ ਇਹ ਹੈ ਕਿ ਫਿਰ ਉਹਨਾਂ ਦੀ ਹਕੂਮਤ ਜਿਹੜੀ ਹੈ ਉਹ ਕੋਈ ਮਤਲਬ ਸ਼ਹਿਰਾਂ 'ਚ ਵੀ ਨਹੀਂ ਰਹੀ, ਕਿਉਂਕਿ ਲਾਹੌਰ 'ਚ ਵੀ ਉਹਨਾਂ ਦੀ ਫਿਰ ਹਕੂਮਤ ਮੁੱਕ ਗਈ ਸੀ ਜਦੋਂ ਇਹ ਮਿਸਲਾਂ ਬਣੀਆਂ। ਚਲੋ ਜੀ ਅਗਲਾ ਕਿਹਨੇ ਪੜ੍ਹਨਾ? ਮੈਂ ਪੜ੍ਹ ਰਹੀ ਹਾਂ ਸਰ। ਹਾਂਜੀ। ਖਰਲ ਹਾਂਸ ਦਾ ਸ਼ਹਿਰ ਮਸ਼ਹੂਰ ਮਲਕਾ, ਜਿੱਥੇ ਸ਼ੇਰ ਕੀਤਾ ਨਾਲ ਰਾਸਤੇ ਮੈਂ, ਪਰਖ ਸ਼ੇਰ ਦੀ ਆਪ ਕਰ ਲੈਣ ਸ਼ਾਇਰ, ਕੋੜਾ ਫੇਰਿਆ ਵਿੱਚ ਨਖਾਸ ਦੇ ਮੈਂ, ਪੜਨ ਗੱਭਰੂ ਦਿਲੀ ਵਿੱਚ ਖੁਸ਼ੀ ਹੋ ਕੇ, ਫੁੱਲ ਭੇਜਿਆ ਵਾਸਤੇ ਬਾਸ ਦੇ ਮੈਂ, ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮਿੱਥੇ, ਕਰਾਂ ਮਾਣ ਨਿਮਾਨੜਾ ਕਾਸ ਦੇ ਮੈਂ। ਖਰਲ ਹਾਸ ਦਾ ਮੁਲਕ ਮਸ਼ਹੂਰ ਮਲਕਾ, ਇਹ ਜਿਹੜਾ ਮਲਕਾ ਹਾਂ ਸੀਗਾ, ਇਹ ਖਰਲ ਹਿੰਦੂਆਂ ਦਾ ਕਸਬਾ ਸੀਗਾ ਬੇਸਿਕਲੀ, ਤੇ ਪਾਰਟੀਸ਼ਨ ਤੱਕ ਉਹ ਹੀ ਸਨ ਇੱਥੇ। ਤੇ ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਕਾ, ਮਲਕਾ ਹਾਂਸ ਮਤਲਬ
ਤੇਥੇ ਸ਼ੇਰ ਕੀਤਾ ਨਾਲ ਰਾਸ ਦੇ ਮੈਂ। ਰਾਸ ਦੇ ਮਤਲਬ ਹੈ, ਇਹਦੇ ਦੋ ਮਤਲਬ ਹੋ ਸਕਦੇ ਨੇ। ਇੱਕ ਤੇ ਹੈ ਕਿ ਸਹੀ ਤਰੀਕੇ ਦੇ ਨਾਲ, ਤੇ ਦੂਜਾ ਰਾਸ ਦਾ ਮਤਲਬ ਜਿਵੇਂ ਅੱਗੇ ਰਾਸ ਆਇਆ ਹੈ, ਉਹਦਾ ਮਤਲਬ ਇਹ ਹੈ ਕਿ ਜੋ ਪੂੰਜੀ ਮੇਰੇ ਕੋਲ ਹੈ ਸੀ ਉਹਦੇ ਨਾਲ ਮੈਂ ਇਹ ਸ਼ੇਅਰ ਕੀਤੇ ਨੇ। ਮਤਲਬ ਜਿਹੜੀ ਮੇਰੀ ਆਪਣੀ ਵਿਜ਼ਡਮ ਸੀਗੀ, ਜਿਹੜਾ ਮੇਰੇ ਕੋਲ ਮੇਰੀ ਅਕਲ ਦੀ ਪੂੰਜੀ ਸੀ। ਬਿਲਕੁਲ। ਪਰਖ ਸ਼ੇਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖਾਸ ਦੀ ਮੈਂ। ਨਖਾਸ ਦਾ ਮਤਲਬ ਹੁੰਦਾ ਹੈ ਮੰਡੀ। ਤੇ ਮੈਂ ਮੰਡੀ ਦੇ ਵਿੱਚ ਘੋੜਾ ਫੇਰ ਦਿੱਤਾ ਹੈ ਕਿ ਮੇਰੇ ਸ਼ੇਰ ਦੀ ਆਪੇ ਪਰਖ ਕਰ ਲਓ। ਸ਼ਾਇਰੋ, ਤੁਸੀਂ ਪਰਖ ਕਰਕੇ ਵੇਖ ਲਓ। ਮਤਲਬ ਇਹ ਬੜਾ ਮਾਣ ਨਾਲ ਕਹਿ ਰਿਹਾ ਵਾਰਿਸ ਸ਼ਾਹ। ਪੜਨ ਗੱਭਰੂ ਦਿਲੀ ਵਿੱਚ ਖੁਸ਼ੀ ਹੋ ਕੇ, ਫੁੱਲ ਬੀਜਿਆ ਵਾਸਤੇ ਬਾਸ ਦੇ ਮੈਂ। ਗੱਭਰੂ ਜਿਹੜੇ ਨੇ ਉਹ ਪੜ੍ਹ ਕੇ ਤੇ ਦਿਲ ਖੁਸ਼ ਕਰਨ, ਤੇ ਮੈਂ ਇਹ ਫੁੱਲ ਖੁਸ਼ਬੂ ਵਾਸਤੇ ਬੀਜਿਆ ਹੈ। ਬਾਸ ਦਾ ਮਤਲਬ ਖੁਸ਼ਬੂ ਲਈ। ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਨ ਮਾਨੜਾ ਕਾਸ ਦੇ ਮੈਂ। ਵਾਰਿਸ ਸ਼ਾਹ ਮੇਰੇ ਕੋਲ ਆਪਣੀ ਗੱਲਾਂ ਤੇ ਹੀ ਐਕਟ ਕਰਨ ਦੀ ਪੂੰਜੀ ਨਹੀਂ ਹੈਗੀ, ਤੇ ਮੈਂ ਇਸ ਵਾਸਤੇ ਕਿਸ ਗੱਲ ਦਾ ਮਾਣ ਕਰਾਂ, ਕਿਸ ਗੱਲ ਤੇ ਮੈਂ ਆਕੜਾਂ। ਚਲੋ ਜੀ। ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਨ ਮਾਨੜਾ ਕਾਸ ਦੇ ਮੈਂ। ਚਲੋ ਜੀ ਅਗਲਾ। ਸਰ ਜੀ ਇੱਥੇ ਜਿਹੜਾ ਲਫ਼ਜ਼ ਹੈ ਫੁੱਲ ਬੀਜਿਆ ਹੈ, ਸਾਡੇ ਲਿਖਿਆ ਫੁੱਲ ਭੇਜਿਆ ਵਾਸਤੇ ਬਾਸ ਦੇ ਮੈਂ। ਬੀਜਿਆ। ਠੀਕ ਹੈ ਸਰ। ਅਗਲਾ ਮੈਂ ਪੜ੍ਹ ਦੇਣਾ ਜੀ। ਹਾਂਜੀ। ਅਫਸੋਸ ਮੈਨੂੰ ਆਪਣੀ ਨਾਕਸੀ ਦਾ, ਗੁਨਾਹਗਾਰ ਨੂੰ ਹਸ਼ਰ ਦੇ ਸੂਰ ਦਾ ਏ। ਇਹਨਾਂ ਮੋਮਨਾ ਖੌਫ ਈਮਾਨ ਦਾ ਏ, ਅਤੇ ਹਾਜੀਆਂ ਬੈਤ ਮਾਮੂਰ ਦਾ ਏ। ਸੂਬਾਦਾਰ ਨੂੰ ਤਲਬ ਸਿਪਾਹੀ ਦਾ, ਅਤੇ ਚਾਕਰਾਂ ਕਾਟ ਕਸੂਰ ਦਾ ਏ। ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ ਏ। ਸਾਨੂੰ ਸ਼ਰਮ ਹਿਆ ਦਾ ਖੌਫ ਰਹਿੰਦਾ, ਜਿਵੇਂ ਮੂਸਾ ਨੂੰ ਖੌਫ ਕੋਹ ਤੂਰ ਦਾ ਏ। ਇਹਨਾਂ ਗਾਜ਼ੀਆਂ ਕਰਮ ਬਹਿਸ਼ਤ ਹੋਵੇ, ਤੇ ਸ਼ਹੀਦਾਂ ਨੂੰ ਵਾਦਾ ਹੂਰ ਦਾ ਏ। ਐਵੇਂ ਬਾਹਰੋਂ ਸ਼ਾਨ ਖਰਾਬ ਵਿੱਚੋਂ, ਜਿਵੇਂ ਢੋਲ ਸੁਹਾਵਣਾ ਦੂਰ ਦਾ ਏ। ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਸ਼ਾਗਿਰਦ ਮਖਦੂਮ ਕਸੂਰ ਦਾ ਏ। ਰੱਬ ਆਬਰੂ ਨਾਲ ਈਮਾਨ ਬਖਸ਼ੇ। ਨਹੀਂ ਇੰਨਾ ਹੀ ਹੈ ਜਿੱਥੋਂ ਵਾਰਿਸ ਸ਼ਾਹ। ਠੀਕ ਹੈ। ਅਫਸੋਸ ਮੈਨੂੰ ਇਕੱਠੇ ਕਰਦੇ ਨੇ। ਹਾਂਜੀ। ਅਫਸੋਸ ਮੈਨੂੰ ਆਪਣੀ ਨਾਕਸੀ ਦਾ ਮਤਲਬ ਡਿਫੈਕਟਸ ਜਿਹੜੇ ਨੇ, ਸ਼ਾਰਟ ਕਮਿੰਗਸ। ਤੇ ਵੈਸੇ ਵਾਰਿਸ ਸ਼ਾਹ ਨੂੰ ਤੇ ਲਿਖਣ ਦੇ ਉੱਤੇ ਆਪਣੀ ਨਾਕਸੀ ਦਾ ਇਜ਼ਹਾਰ ਕੀਤਾ, ਤੇ ਮੈਂ ਨਵੀਂ ਆਪਣੀ ਨਾਕਸੀ ਦਾ ਇਜ਼ਹਾਰ ਕਰਨਾ ਇੱਥੇ, ਕਿ ਮੇਰੇ ਵਿੱਚ ਵੀ ਪੜ੍ਹਾਉਣ ਦੇ ਵਿੱਚ ਜਿਹੜੀ ਨਾਕਸੀ ਸੀਗੀ, ਉਹਦਾ ਮੈਨੂੰ ਅਫਸੋਸ ਹੈ। ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਹੈ। ਤੇ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਜਿਹੜੀ ਹਸ਼ਰ, ਜਿਹੜਾ ਕਿਆਮਤ ਦੇ ਦਿਨ ਜਿਹੜਾ ਉਹ ਸੂਰ ਵੱਜਣਾ ਹੈ, ਉਹ ਸਿੰਘ ਵੱਜਣਾ ਹੈ, ਉਹਦਾ ਜਿਵੇਂ ਡਰ ਹੈ। ਇਹਨਾਂ ਮੋਮਨਾ ਖੌਫ ਈਮਾਨ ਦਾ ਹੈ, ਯਾਨੀ ਮੋਮਨਾ ਨੂੰ ਆਪਣਾ ਈਮਾਨ ਦਾ ਡਰ ਹੈ। ਤੇ ਹਾਜੀਆਂ ਬੈਤੇ ਮਮੂਰ ਦਾ ਹੈ, ਤੇ ਹਾਜੀਆਂ ਨੂੰ ਬੈਤੇ ਮਮੂਰ ਖਾਨੇ ਕਾਬੇ ਦਾ ਹੈ। ਸੂਬਾਦਾਰ ਨੂੰ ਤਲਬ ਸਿਪਾਹੀ ਦਾ, ਅਤੇ ਚਾਕਰਾਂ ਕਾਟ ਕਸੂਰ ਦਾ ਹੈ। ਸੂਬੇਦਾਰ ਨੂੰ ਜਿਹੜਾ ਹੈ ਉਹ ਤਲਬ ਦਾ ਮਤਲਬ ਹੈ ਸਪਲਾਈ, ਤੇ ਸਿਪਾਹ ਦਾ ਮਤਲਬ ਹੈ ਫੌਜ ਦੀ ਸਪਲਾਈ ਦਾ ਰਹਿੰਦਾ ਡਰ। ਅਤੇ ਚਾਕਰਾਂ, ਤੇ ਜਿਹੜੇ ਨੌਕਰੀ ਆਮ ਵਿਚਾਰੇ ਚਾਕਰ ਲੋਕ ਹੁੰਦੇ ਨੇ, ਉਹਨਾਂ ਨੂੰ ਕਾਟ ਕਸੂਰ ਦਾ ਹੈ, ਕਿ ਉਹਨਾਂ ਨੂੰ ਕਸੂਰ ਕਰਨ ਦੇ ਉੱਤੇ ਉਹਨਾਂ ਦੀ ਤਨਖਾਹ ਕੱਟੀ ਜਾਣੀ ਹੈ। ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ ਹੈ। ਇਹ ਲਾਈਨ ਤਾਂ ਸਾਫ਼ ਹੀ ਹੈ,
ਕਿਉਂਕਿ ਕਸੂਰ ਨਾਲ ਵਾਰਿਸ ਸ਼ਾਹ ਦੀ ਇੰਟੈਲੈਕਚੁਅਲ ਉੱਥੇ ਹੀ ਉਹ ਪੜ੍ਹਿਆ ਸੀ ਤੇ ਉਸ ਵੇਲੇ ਸਭ ਤੋਂ ਵੱਡਾ ਜਿਹੜਾ ਸੈਂਟਰ ਸੀ ਐਜੂਕੇਸ਼ਨ ਦਾ ਉਹ ਸੀ ਵੀ ਕਸੂਰ। ਸਾਨੂੰ ਸ਼ਰਮ ਹਯਾ ਦਾ ਖੌਫ ਰਹਿੰਦਾ, ਇਹ ਤਾਂ ਸਾਫ਼ ਹੀ ਹੈ, ਜਿਵੇਂ ਮੂਸਾ ਨੂੰ ਖੌਫ ਕੋਤੂਰ ਦਾ ਹੈ। ਤੁਹਾਨੂੰ ਪਤਾ ਹੈ ਨਾ ਕਿ ਕੋਤੂਰ ਤੇ ਮੂਸਾ ਗਏ ਸਨ ਤੇ ਉੱਥੇ ਖੁਦਾ ਦੀ ਜਿਹੜਾ ਆਪਣਾ ਜਲਵਾ ਦਿਖਾਇਆ ਸੀ ਤੇ ਉਹ ਬੇਹੋਸ਼ ਹੋ ਗਏ ਸਨ। ਇਹਨਾਂ ਗਾਜ਼ੀਆਂ ਕਰਮ ਬਹਿਸ਼ਤ ਹੋਵੇ। ਗਾਜ਼ੀ ਉਹ ਹੁੰਦੇ ਨੇ ਜਿਹੜੇ ਕਿਸੇ ਮਜ਼ਹਬੀ ਜੰਗ ਦੇ ਵਿੱਚ ਲੜੇ ਹੋਣ ਲੇਕਿਨ ਜ਼ਿੰਦਾ ਹੋਣ, ਮਰੇ ਨਾ ਹੋਣ, ਉਹਨਾਂ ਨੂੰ ਗਾਜ਼ੀ ਕਹਿੰਦੇ ਨੇ। ਇਹਨਾਂ ਗਾਜ਼ੀਆਂ ਕਰਮ ਬਹਿਸ਼ਤ ਹੋਵੇ, ਉਹਨਾਂ ਦੀ ਕਿਸਮਤ ਵਿੱਚ ਜੰਨਤ ਹੋਵੇ ਤੇ ਸ਼ਹੀਦਾਂ ਨੂੰ ਵਾਅਦਾ ਹੁੰਦਾ ਹੈ ਤੇ ਜਿਹੜੇ ਉਸ ਜੰਗ 'ਚ ਮਾਰੇ ਗਏ ਸ਼ਹੀਦ ਹੋ ਗਏ ਉਹਨਾਂ ਨੂੰ ਹੂਰਾਂ ਦਾ ਵਾਅਦਾ ਕੀਤਾ ਗਿਆ। ਐਵੇਂ ਬਾਹਰੋਂ ਸ਼ਾਨ ਖਰਾਬ ਵਿੱਚੋਂ, ਮਤਲਬ ਇਹ ਬਹੁਤੇ ਲੋਕੀ ਜਿਹੜੇ ਨੇ ਉਹ ਬਾਹਰੋਂ ਤੋਂ ਬੜੀ ਸ਼ਾਨ ਉਹਨਾਂ ਦੀ ਦਿਸਦੀ ਹੈ ਪਰ ਵਿੱਚੋਂ ਖਰਾਬ ਨੇ। ਜਿਵੇਂ ਢੋਲ ਸਹਾਮ ਦਾ ਦੂਰ ਦਾ ਹੈ ਤੇ ਢੋਲ ਵੀ ਜਿਹੜਾ ਹੈ ਉਹ ਦੂਰੋਂ ਹੀ ਦੂਰ ਢੋਲ ਵੱਜ ਰਿਹਾ ਹੋਵੇ ਤੇ ਚੰਗਾ ਲੱਗਦਾ, ਜੇ ਤੁਹਾਡੇ ਕੰਨਾਂ ਦੇ ਲਾਗੇ ਵੱਜ ਰਿਹਾ ਤੇ ਫੇਰ ਨਹੀਂ ਚੰਗਾ ਲੱਗਦਾ। ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਵਾਰਿਸ ਸ਼ਾਹ ਜੰਡਿਆਲੜੇ ਦਾ ਜਿਹੜਾ ਹੈ ਉਹ ਰੈਜ਼ੀਡੈਂਟ ਹੈ ਤੇ ਸ਼ਾਗਿਰਦ ਮਖਦੂਮ ਕਸੂਰ ਦਾ ਹੈ ਤੇ ਉਹਨੇ ਮਖਦੂਮ ਕਸੂਰ ਕੋਲੋਂ ਪੜ੍ਹਿਆ ਹੈ। So, sorry, Amarji ji, did you have 4 extra lines in your band? Just out of interest. Yeah, I think we have another few lines as well. 4 lines, yeah, same here. Okay, I just wanted to. ਮੈਂ ਉਹ ਸਾਰੀ ਮੈਨੂੰ ਪਤਾ ਹੈ ਉਹਨਾਂ ਲਾਈਨਾਂ ਦਾ, ਉਹ ਮੈਨੂੰ ਪਤਾ ਹੈ ਉਹ ਜਾਣਬੁੱਝ ਕੇ ਮੈਂ ਨਹੀਂ ਲਿਖੀਆਂ ਕਿਉਂਕਿ ਮੇਰਾ ਖਿਆਲ ਹੈ ਕਿ ਉਹ ਵਧਾ ਸੀਗਾ ਵਾਰਿਸ ਸ਼ਾਹ ਦੀ ਨਹੀਂ ਸੀ ਹੈਗੀ। ਸਰ ਜੀ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਅਫਸੋਸ ਕਸੂਰ ਦਾ ਕਿਉਂ ਹੈ? ਅਫਸੋਸ ਕਿਉਂ ਹੈ ਕਸੂਰ ਦਾ? ਕਸੂਰ ਜਿਹੜਾ ਨਾ ਉਹਨੂੰ ਇੰਟੈਲੈਕਚੁਅਲ ਹਬ ਸੀ। ਖਾਸ ਤੌਰ ਤੇ ਬੰਦਾ ਬਹਾਦਰ ਨੇ ਕਸੂਰ ਦੀ ਬਹੁਤ ਤਬਾਹੀ ਕੀਤੀ ਸੀ। ਅੱਛਾ, ਤਾਂ ਕਰਕੇ। ਓਕੇ, ਗੈਟ ਇਟ, ਗॉट इट। ਚਲੋ ਜੀ, ਅਗਲਾ ਕਿੰਨੇ ਪੜ੍ਹਨਾ ਹੈ? मैंने पढ़ना डॉक्टर साहब? हाँ जी पढ़ो जी। पढ़नी है 629। खत्म रब दे करम दे नाल हुई, फरमाइश प्यारड़े यार दी सी, ऐसा शेर कीता पुर मगज मौजू, जिया मोतियां लड़ी शहवार दी सी, तूल खेल के जिक्र बयान कीता, रंगत रंग दी खूब बहार दी सी, तमसील दे नाल बयान कीता, जही जीनत लाल दे हार दी सी, जो को पढ़े सो बहुत होर सुंदर होवे, वाह वाह ओके, जो को पढ़े सो बहुत होरसंद होवे, वाह वाह सब खलक पुकार दी सी, वारिस शाह नू सिख दीदार दी है, जही हीर नू भटकना यार दी सी। वाह, क्या बात है। डॉक्टर साहब सिख किस चीज दी है वारिस शाह नू? ईश्वर जी जी इत्थे मेरा दिल करता है कि मैं तुहानू ये कहां कि कहंदे ने जी सारी रात यूसुफ ज़ुलेखा दा हिस्सा किस्सा पढ़िया गया ते सवेरे उठ के पूछन लगे कि यूसुफ ज़ुलेखा मर्द थी कि औरत? खत्म रब दे करम दे नाल होई, यानी रब दे करम दा मतलब रब दी ब्लैसिंग दे नाल। फरमाइश प्यारड़े यार दी सी, हुणे पता नहीं ये यार फीमेल सी कि मेल सी, ये नहीं जानदे असीं। ऐसा शेर कीता पुरमगज का मतलब जो मैंने नाल भरिया होवे, मौजू का मतलब ठुकवा मौके के मुताबिक, जिहा मोतियां लड़ी शहवार दी सी, जिवें बादशाहां दे हार दी
ਲੜੀ ਹੁੰਦੀ ਹੈ, ਉਸ ਤਰ੍ਹਾਂ ਇਹ ਸ਼ੇਰ ਮੇਰੇ ਮੈਂ ਜੋੜੇ ਨੇ। परफेक्ट परफेक्ट। ਹਾਂਜੀ, ਤੂਲ ਖੋਲ ਕੇ ਜ਼ਿਕਰ ਬਿਆਨ ਕੀਤਾ। ਤੂਲ ਦਾ ਮਤਲਬ ਹੁੰਦਾ ਲੰਬਾਈ, ਯਾਨੀ ਪੂਰੀ ਤਰ੍ਹਾਂ ਲੰਬਾਈ ਵਿੱਚ ਖੋਲ ਕੇ ਮੈਂ ਕਿਸੇ ਨੂੰ ਬਿਆਨ ਕੀਤਾ ਹੈ। ਰੰਗ ਰੰਗ ਦੀ ਖੂਬ ਬਹਾਰ ਵੀ ਸੀ, ਮਤਲਬ ਰੰਗ ਰੰਗ ਦੀ ਬਹਾਰ ਇਹਦੇ ਇਸ ਕਿੱਸੇ ਦੇ ਵਿੱਚ ਆਈ। ਤਮਸੀਲ ਦੇ ਨਾਲ ਬਿਆਨ ਕੀਤਾ। ਤਮਸੀਲ ਦਾ ਮਤਲਬ ਹੈ ਡਰਾਮੇ ਦੇ ਨਾਲ, ਮਿਸਾਲ ਦੇ ਨਾਲ ਮੈਂ ਇਹ ਸਾਰਾ ਕਿੱਸਾ ਬਿਆਨ ਕੀਤਾ ਹੈ। ਜਈ ਜ਼ੀਨਤ ਲਾਲ ਦੇ ਹਾਰ ਦੀ ਸੀ। ਜ਼ੀਨਤ ਦਾ ਮਤਲਬ ਹੈ ਖੂਬਸੂਰਤੀ, ਜਿਵੇਂ ਮੋਤੀਆਂ ਦੇ ਹਾਰ ਦੀ ਖੂਬਸੂਰਤੀ ਹੁੰਦੀ ਹੈ, ਉਵੇਂ ਇਹ ਬਣੀ ਹੈ। ਜੋ ਕੋ ਪੜੇ ਸੋ ਬਹੁਤ ਖੁਰਸੰਦ ਹੋਵੇ। ਖੁਰਸੰਦ ਦਾ ਮਤਲਬ ਖੁਸ਼ੀ ਹੋਣਾ। ਜੋ ਕੋ ਪੜੇ ਸੋ ਬਹੁਤ ਖੁਰਸੰਦ ਹੋਵੇ। ਵਾਹ ਵਾਹ ਸਭ ਖਲਕ ਪੁਕਾਰਦੀ ਸੀ। ਵਾਰਿਸ ਸ਼ਾਹ ਨੂੰ ਸਿੱਖ ਦੀਦਾਰਦੀ ਹੈ। ਜਈ ਹੀਰ ਨੂੰ ਭਟਕਣਾ ਯਾਰ ਸੀ। ਕਿਆ ਬਾਤ! ਭਟਕਣਾ ਦਾ ਜਿਹੜਾ ਇੱਥੇ ਵਰਤੋਂ ਹੈ ਨਾ, लफज वरत्या बहुत सोहना वरत्या लफज। ਬਹੁਤ ਸੋਹਣਾ ਮਤਲਬ ਭਟਕਣਾ ਜਿਹੜਾ ਹੈ ਨਾ, हाँ ਕਿਆ ਬਾਤ ਹੈ। ਵਾਰਿਸ ਸ਼ਾਹ ਹੀ ਲਿਖ ਸਕਦਾ ਸੀ। ਚਲੋ ਡਾਕਟਰ ਜੀ, ਸਾਹਿਬ ਇਹ ਵੈਸੇ ਇਹ ਤੁਸੀਂ ਆਖਣੇ ਹੋ ਮਜਾਜ਼ੀ ਤੇ ਹਕੀਕੀ ਨਹੀਂ ਕਰਨਾ ਚਾਹੀਦਾ, ਪਰ ਇਹ ਦੋਏ ਤਰ੍ਹਾਂ ਬੰਦਾ ਵਰਤ ਸਕਣਾ ਹੈ। ਸਿੱਖ ਦੀਦਾਰ ਜਿਹੜਾ ਵੀ ਆ, ਹਾਂ ਠੀਕ, ਉਹ ਮਤਲਬ ਉਹ, ਲੇਕਿਨ ਵਾਰਿਸ ਸ਼ਾਹ ਤੇ ਕਿਉਂਕਿ ਉਹਨੂੰ ਰਾਹ ਮਜਾਜ਼ ਦਾ ਹੀ ਕਹਿੰਦਾ ਹੈ ਨਾ, ਸਹੀ ਬਾਤ। ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ। ਮਤਲਬ ਉਹਨੇ ਸਪੈਸੀਫਾਈ ਕਰਤਾ ਨਾ ਕਿ ਮੈਂ ਤਾਂ ਮਜਾਜ਼ ਦੀ ਗੱਲ ਕਰ ਰਿਹਾ ਹਾਂ। ਅੱਛਾ ਜੀ, ਚਲੋ ਜੀ ਅੱਗੇ मदी ਕਿੰਨੇ ਪੜ੍ਹਨਾ ਹੈ? मदिया ये छोटा है, मदिया पढ़ेंगे शायद। Yeah. ਬਖਸ਼ ਲਿਖਣ ਵਾਲਿਆਂ ਜੁਮਲਿਆਂ ਨੂੰ, ਪੜ੍ਹਨ ਵਾਲਿਆਂ ਕਰੇ ਅਤਾ ਮੀਆਂ। ਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ, ਰੱਖੀ ਜ਼ੋਕ ਤੇ ਸ਼ੌਕ ਦਾ ਚਾਅ ਮੀਆਂ। ਰੱਖੀ ਸ਼ਰਮ ਹਯਾ ਤੋਂ ਜੁਮਲਿਆਂ ਦਾ, ਮੇਟੀ ਮੁੱਠ ਹੀ ਦੇ ਲੰਗਾ ਮੀਆਂ। ਵਾਰਿਸ ਸ਼ਾਹ ਤਮਾਮਿਆਂ ਮੋਮਿਨਾਂ ਨੂੰ, ਦਈ ਦੀਨ ਈਮਾਨ ਲਕਾ ਮੀਆਂ। ਅੱਛਾ, ਮੇਰੇ ਕੋਲ ਸਾਈਂ ਹੈ। साडे कोल भी साई है सर, साडे कोल भी साई है। ਬਖਸ਼ Which one? ਲਿਖਣੇ ਸਾਈਂ ਹਾਂਜੀ, ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ। ਜੁਮਲੇ ਦਾ ਮਤਲਬ ਇੱਥੇ ਇੱਕ ਤੇ ਫਿਕਰਾ ਹੋ ਸਕਦਾ ਹੈ, ਤੇ ਲੇਕਿਨ ਦੂਸਰਾ ਦਾ ਮਤਲਬ ਹੈ ਕੁੱਲ, ਆਲ ਆਫ them। ਬਖਸ਼ ਲਿਖਣ ਵਾਲੇ ਮਤਲਬ ਇਹ ਹੈ ਕਿ ਜਿਹੜੇ ਕਾਪੀ ਕਰਕੇ ਤੇ ਅੱਗੇ ਬਣਦੇ ਨੇ ਕਿਤਾਬ ਨੂੰ। ਉਸ ਵੇਲੇ ਤੇ ਅਜੇ ਪ੍ਰਿੰਟਿੰਗ ਪ੍ਰੈਸ ਨਹੀਂ ਸੀ ਨਾ ਆਈ, ਤੇ ਉਸ ਵੇਲੇ ਤੇ ਹੱਥ ਨਾਲ ਹੀ ਲਿਖ ਕੇ ਲਿਖਤਾਂ ਜਿਹੜੀਆਂ ਨੇ ਉਹ ਅੱਗੇ ਪਹੁੰਚਾਈਆਂ ਜਾਂਦੀਆਂ ਸਨ। ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ, ਪੜ੍ਹਨ ਵਾਲਿਆਂ ਕਰੀ ਅਤਾ ਸਾਈਂ। ਤੇ ਜਿਹੜੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਵੀ ਬਲੈਸ ਕਰੀ। ਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ। ਅੱਛਾ, ਇਹ ਹੁਣ ਵਾਰਿਸ ਸ਼ਾਹ ਨੂੰ ਪਤਾ ਹੈ ਕਿ ਪੰਜਾਬ ਵਿੱਚ ਪੜ੍ਹਦਾ ਤੇ ਕੋਈ ਹੈ ਵਿੱਚੋਂ, ਲੇਕਿਨ ਸੁਣਨ ਬਾਕੀ ਸਾਰੇ ਸੁਣਨ ਵਾਲੇ ਬਹੁਤ ਹੁੰਦੇ ਨੇ ਉਹਦੇ। ਇੰਜੀ ਸਾਡੇ ਪਿੰਡ 'ਚ ਵੀ ਹੁੰਦਾ ਸੀ ਕਿ ਮੇਰਾ ਭਰਾ ਪੜ੍ਹਦਾ ਸੀ ਤੇ ਕੋਈ 15 ਬੰਦੇ ਇਰਦ ਗਿਰਦ ਬੈਠੇ ਸੁਣ ਰਹੇ ਹੁੰਦੇ ਸਨ। ਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ, ਰੱਖੀ ਜ਼ੌਕ ਤੇ ਸ਼ੌਕ ਦਾ ਚਾਅ ਸਾਈਂ। ਮਤਲਬ ਜਿਹੜਾ ਇਹੋ ਜੀ ਕਹਾਣੀ ਸੁਣਨ ਦਾ ਜਿਹੜਾ ਸ਼ੌਕ ਤੇ ਜ਼ੌਕ ਹੈ, ਉਹਨੂੰ ਕਾਇਮ ਰੱਖੀ। ਰੱਖੀ ਸ਼ਰਮ ਹਯਾ ਤੋਂ ਜੁਮਲਿਆਂ ਦਾ, ਯਾਨੀ ਜਿਹੜੇ ਜੁਮਲਿਆਂ ਦਾ ਮਤਲਬ ਸਾਰੇ ਲੋਕਾਂ ਦਾ ਜਿਹੜਾ ਸ਼ਰਮ ਤੇ ਹਯਾ ਕਾਇਮ ਰੱਖੀ। ਇਹ ਮੈਨੂੰ ਬਹੁਤ ਪਸੰਦ ਹੈ। ਮੀਟੀ ਮੁੱਠ ਹੀ ਨਹੀਂ ਲੰਘਾਣੀ ਮੀਆਂ। ये बढ़िया ਹੈ ਮੀਟੀ ये बहुत ਮੁੱਠ, बढ़िया। ਇਹ ਬਹੁਤ ਮੈਨੂੰ ਅੱਛਾ ਲੱਗਦਾ ਹੈ। ਔਰ ਮੈਂ मीठी ਕਹਿੰਦਾ मोटी ਕਿ नहीं लगा मसाई। ਹਾਂਜੀ, वाह, ਮੈਂ ਤੇ ਕਹਿੰਦਾ ਯਾਰ ਇਹੋ ਹੀ ਹੋਣਾ ਚਾਹੀਦਾ ਕਿ ਸਾਡੀ ਵੀ ਮੀਟੀ ਮੁੱਠੀ ਲੰਘ ਜਾਏ। मीठी मोट लग ਮੀਟੀ जाए वाकई डॉक्टर साहब जी, राइट ਮੀਟੀ यू आर ਮੁੱਠੀ राइट। ਨਹੀਂ ਲੰਘਾ ਸਾਈਂ। आसान ਇਹ ਡਾਕਟਰ ਸਾਹਿਬ ਵਾਰਿਸ ਉਹੀ ਹੋ ਸ਼ਾਹ ਗਿਆ ਨਾ ਕਿ ਮਿੱਠੀ ਮੋਠੀ ਲੰਗਦੇ ਕਿ ਬਾ ਇੱਜ਼ਤ ਸਾਨੂੰ, ਮਤਲਬ ਇਸੇ ਤਰ੍ਹਾਂ ਮਤਲਬ ਇਹ ਹੈ ਕਿ ਜੋ ਕੁਝ सादे पर्दे टकी रखी, सादे पर्दे ਸਾਡੇ टकी ਪਰਦੇ रखी। ਢੱਕੀ ਰੱਖੀ। ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ, ਦਈ ਦੀਨ ਈਮਾਨ ਲਕਾ ਸਾਈਂ। ਲਕਾ ਦਾ ਮਤਲਬ ਹੈ ਰੋਸ਼ਨੀ, ਤੇ ਬਾਕੀ ਜਿੱਥੇ ਸਾਫ਼ ਹੀ ਹੈ।
ਚਲੋ ਜੀ ਆਖਰੀ ਬੰਦ ਆ ਗਿਆ। ਇਹ ਹੁਣ ਤੁਸੀਂ ਪੜੋ ਡਾਕਟਰ ਸਾਹਿਬ। ਚਲੋ ਮੈਂ ਪੜ੍ਹ ਦਿੰਦਾ। ਹਾਂ ਆਖਰੀ ਬੰਦ ਪੜੋ। ਹੀਰ ਰੂਹ ਤੇ ਚਾਕ ਕਲਬੂਤ ਜਾਣੋ, ਬਾਲਨਾਥ ਇਹ ਪੀਰ ਬਣਾਇਆ ਹੀ। ਜਿਹੜੀ ਹੀਰ ਹੈ ਇਹ ਹੁਣ ਆਪਣੀ ਜਿਹੜੇ ਉਹਦੇ ਸਿੰਬੋਲਿਜ਼ਮ ਹੈ, ਵਾਰਿਸ ਸ਼ਾਹ ਜਿਵੇਂ ਸਮਝਦਾ ਕਿ ਮੇਰੇ ਸਿੰਬਲਸ ਨੂੰ ਕਿਵੇਂ ਇੰਟਰਪ੍ਰੈਟ ਕੀਤਾ ਜਾਵੇ, ਹੁਣ ਇਸ ਬੰਦ ਦੇ ਵਿੱਚ ਉਹਨੇ ਉਹ ਸਾਰੇ ਡਿਸਾਈਫਰ ਕਰਕੇ ਤੁਹਾਨੂੰ ਦੱਸੇ ਨੇ ਜੋ ਉਹ ਸਮਝਦਾ ਹੈ। ਹੁਣ ਅਸੀਂ ਕੀ ਸਮਝਦੇ ਆ ਇਹ ਵੱਖਰੀ ਗੱਲ ਹੈ। ਹੀਰ ਰੂਹ ਤੇ ਚਾਕ ਕਲਬੂਤ ਜਾਣੋ, ਹੀਰ ਜਿਹੜੀ ਆ ਉਹ ਸਪਿਰਿਟ ਹੈ ਤੇ ਚਾਕ ਜਿਹੜਾ ਹੈ ਯਾਨੀ ਰਾਂਝਾ ਉਹ ਢਾਂਚਾ ਹੈ, ਜਿਸਮ ਹੈ। ਬਾਲਨਾਥ ਇਹ ਪੀਰ ਬਣਾਇਆ ਹੀ, ਤੇ ਬਾਲਨਾਥ ਜਿਹੜਾ ਹੈ ਉਹ ਉਹਨਾਂ ਦਾ ਪੀਰ ਹੈ। ਪੰਜ ਪੀਰ ਹਵਾਸ ਇਹ ਪੰਜ ਤੇਰੇ। ਵਾਹ। ਜਿਹੜਾ ਉਹਨੇ ਪੰਜ ਪੀਰਾਂ ਦਾ ਜ਼ਿਕਰ ਕੀਤਾ ਸੀ ਨਾ, ਇਹਦੇ ਵਿੱਚ ਇੰਟਰਪ੍ਰੈਟ ਕਰ ਰਿਹਾ ਕਿ ਮੇਰੇ ਪੰਜ ਪੀਰਾਂ ਦਾ ਮਤਲਬ ਤੁਹਾਡੇ ਪੰਜ ਹਵਾਸ ਨੇ, ਧੰਨਵਾਦ। 5 ਸੈਂਸਸ ਨੇ, ਜਿਨ੍ਹਾਂ ਥਾਪਣਾ ਤੁਧ ਨੂੰ ਲਾਏ, ਜਿਨ੍ਹਾਂ ਨੇ ਤੈਨੂੰ ਥਪਕੀ ਦਿੱਤੀ ਹੈ, ਜਿਨ੍ਹਾਂ ਨੇ ਤੈਨੂੰ ਕਾਇਮ ਕੀਤਾ ਹੈ। ਕਾਜ਼ੀ ਹੱਕ ਜਬੀਲ ਨੇ ਅਮਲ ਤੇਰੇ, ਕਾਜ਼ੀ ਜਿਹੜਾ ਹੈ ਉਹ ਤੇ ਕਾਜ਼ੀ ਜਿਹੜਾ ਹੈ ਉਹ ਹੱਕ ਜਬੀਲ ਨੇ ਅਮਲ ਤੇਰੇ, ਤੇਰੇ ਅਮਲ ਜਿਹੜੇ ਨੇ ਉਹ ਕਾਜ਼ੀ ਤੇ ਜਬੀਲ ਜਿਹੜਾ ਉਹ ਮਲਾਹ ਸੀਗਾ ਉਹਦੇ ਵਗਰੇ ਨੇ। ਅਯਾਲ ਮੁਨਕਰ ਨਕੀਰ ਠਹਿਰਾਇਆ ਹੀ, ਤੇ ਜਿਹੜਾ ਅਯਾਲੀ ਬੱਕਰੀਆਂ ਚਾਰਨ ਵਾਲਾ ਰਾਂਝੇ ਨੂੰ ਮਿਲਿਆ ਸੀ ਉਹ ਕਹਿੰਦਾ ਹੈ ਕਿ ਉਹ ਤੁਸੀਂ ਸਮਝੋ ਕਿ ਮੁਨਕਰ ਨਕੀਰ ਨੇ। ਮੁਨਕਰ ਨਕੀਰ ਵਾਹ ਹੈ ਨਾ, ਕਿ ਉਹ ਉਸਨੇ ਸਾਰੀਆਂ ਜਾਰੀ ਰੱਖੋ ਡਾਕਟਰ ਸਾਹਿਬ, ਬਾਅਦ ਵਿੱਚ ਬੋਲ ਸਾਂ। ਅੱਛਾ, ਉਹ ਆਪਣਾ ਬੀਬਾ ਜੀ ਮੁਨਕਰ ਨਕੀਰ ਦੋ ਫਰਿਸ਼ਤੇ ਨੇ, ਇੱਕ ਸੱਜੇ ਮੋਢੇ ਤੇ ਬੈਠਾ ਤੇ ਖੱਬੇ ਮੋਢੇ ਤੇ ਬੈਠਾ ਹੈ, ਤੇ ਉਹ ਤੁਹਾਡੀ ਜੋ ਤੁਸੀਂ ਕਾਰਵਾਈ ਕਰਦੇ ਹੋ ਲਿਖੀ ਜਾਂਦੇ ਨੇ। ਡਾਕਟਰ ਸਾਹਿਬ ਮੁਨਕਰ ਨਕੀਰ ਕਬਰ ਵਿੱਚ ਸਵਾਲ ਵੀ ਕਰ ਸਨ। ਹਾਂਜੀ ਬਿਲਕੁਲ, ਕਿਉਂਕਿ ਉਹ ਤੇ ਉਹਨਾਂ ਕੋਲ ਤੇ ਐਵੀਡੈਂਸ ਹੈ ਨਾ, ਉਹਨਾਂ ਕੋਲ ਤੇ ਐਵੀਡੈਂਸ ਹੈ ਨਾ। ਕੋਠਾ ਗੋਰ ਇਜ਼ਰਾਈਲ ਹੈ ਇਹ ਖੇੜਾ, ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਹੀ। ਜਿਹੜਾ ਖੇੜਾ ਹੈ, ਕੋਠਾ ਜਿਹੜਾ ਹੈ ਯਾਨੀ ਜਿਸ ਕੋਠੇ ਚੋਂ ਉਹ ਕਬਰ ਹੈ, ਤੇ ਜਿਹਦੇ ਵਿੱਚੋਂ ਖੇੜਾ ਜਿਹੜਾ ਹੈ ਉਹ ਇਜ਼ਰਾਈਲ ਹੈ। ਇਜ਼ਰਾਈਲ ਜਿਹੜਾ ਜਾਨ ਲੈ ਕੇ ਜਾਂਦਾ ਹੈ, ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਹੀ, ਜਿਹੜਾ ਇਮੀਡੀਏਟਲੀ ਤੁਹਾਡੀ ਰੂਹ ਕੱਢ ਕੇ ਤੇ ਸਪਿਰਿਟ ਕੱਢ ਕੇ ਤੇ ਲੈ ਜਾਂਦਾ। ਕੈਦੋ ਲੰਗਾ ਸ਼ੈਤਾਨ ਮਲੂਮ ਜਾਣੋ, ਜਿਸਨੇ ਵਿੱਚ ਦੀਵਾਨ ਫੜਾਇਆ ਹੀ। ਤੇ ਕੈਦੋ ਲੰਗਾ ਉਹ ਸ਼ੈਤਾਨ ਹੈ, ਡੈਵਲ ਹੈ, ਜਿਸਨੇ ਭਰੀ ਮਹਿਫਿਲ ਚ ਤੁਹਾਨੂੰ ਫੜਾਤਾ ਹੈ। ਸਈਆਂ ਹੀਰ ਦੀਆਂ ਰਨ ਘਰ ਬਾਰ ਤੇਰਾ, ਹੀਰ ਦੀਆਂ ਜਿਹੜੀਆਂ ਸਹੇਲੀਆਂ ਨੇ ਉਹ ਤੂੰ ਸਮਝ ਕਿ ਤੇਰਾ ਜਿਹੜਾ ਘਰ ਬਾਰ ਦਾ ਜਿਹੜਾ ਸਾਜ਼ੋ ਸਮਾਨ ਹੈ ਉਹ ਹੈ। ਜਿਨ੍ਹਾਂ ਨਾਲ ਪੈਬੰਦ ਬਣਾਇਆ ਹੀ, ਪੈਬੰਦ ਦਾ ਮਤਲਬ ਤੇ ਤੁਹਾਨੂੰ ਪਤਾ ਹੀ ਹੈ ਨਾ, ਗ੍ਰੈਫਟਿੰਗ, ਜਿਨ੍ਹਾਂ ਨੂੰ ਜੋੜਿਆ ਹੋਇਆ। ਵਾਂਗ ਹੀਰ ਦੇ ਬੰਨ ਲੈ ਜਾਣ ਤੈਨੂੰ, ਕਿਸੇ ਨਾਲ ਨਾ ਸਾਥ ਲਦਾਇਆ ਹੀ। ਜਿਵੇਂ ਹੀਰ ਨੂੰ ਲੈ ਗਏ ਸਨ ਆਪਣਾ ਖੇੜੇ ਵਿਆਹ ਕੇ, ਇਵੇਂ ਤੈਨੂੰ ਵੀ ਹੀ ਲੈ ਜਾਣਾ ਤੇ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ। ਜਿਹੜਾ ਬੋਲਦਾ ਨਾਤਕਾ ਵੰਝਲੀ ਹੈ, ਤੇ ਜਿਹੜੀ ਵੰਝਲੀ ਹੈ, ਜਿਹੜੀ ਵੰਝਲੀ ਰਾਂਝੇ ਦੀ ਹੈ, ਉਹ ਜਿਹੜਾ ਤੁਹਾਡੇ ਅੰਦਰੋਂ ਬੋਲਦਾ ਹੈ ਉਹ ਹੈ। ਜਿਸ ਹੋਸ਼ ਦਾ ਰਾਗ ਸੁਣਾਏ, ਯਾਨੀ ਤੁਹਾਡਾ ਕਾਂਸ਼ੀਅਸਨੈਸ ਗੇਨ ਕਰਨਾ ਜਿਹੜਾ ਹੈ ਉਹ ਵੰਝਲੀ ਦਾ ਬਚਣਾ ਹੈ। Sorry, that's so beautiful. Sorry. ਹਾਂਜੀ, ਮਤਲਬ ਇਹ ਹੈ ਕਿ ਜਿਹੜਾ ਰਾਂਝਾ ਹੈ ਉਹ ਚੂੰਕਿ ਜਦੋਂ ਉਹ ਆਪਣਾ ਜਵਾਨੀ 'ਚ ਬਹੁਤ ਛੋਟੀ ਉਮਰ 'ਚ ਵੰਝਲੀ ਵਜਾ ਰਿਹਾ ਹੈ, ਇਹਦਾ ਮਤਲਬ ਹੈ ਕਿ ਉਹ ਬਹੁਤ ਛੋਟੀ ਉਮਰ 'ਚ ਹੀ ਉਹਨੂੰ ਕਾਂਸ਼ੀਅਸਨੈਸ ਆ ਗਈ ਸੀ। ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ। ਸਹਿਤੀ ਜਿਹੜੀ ਹੈ ਉਹ ਮੌਤ ਦਾ ਸਿੰਬਲ ਹੈ, ਤੇ
ਰਾਂਝਾ ਜਿਹੜਾ ਉਹ ਜਿਸਮਾਂ ਉੱਤੇ ਵੀ ਉਹਨੂੰ ਜਿਸਮੀ ਉਹਨਾਂ ਨੇ ਕਿਹਾ। ਜਿਸਮ ਕਿਹਾ। ਇਹਨਾਂ ਦੋਹਾਂ ਨੇ ਭੈੜ ਮਚਾਇਆ ਹੀ। ਇਹਨਾਂ ਦੋਹਾਂ ਨੇ ਝਗੜਾ ਜਿਹੜਾ ਉਹ ਪਾਇਆ ਹੈ। ਸ਼ਹਿਵਤ ਭਾਬੀ ਤੇ ਭੁੱਖ ਰਬੀਲ ਬਾਂਦੀ। ਭਾਬੀ ਜਿਹੜੀ ਹੈ ਉਹ ਸ਼ਹਿਵਤ ਦਾ ਨਿਸ਼ਾਨ ਹੈ, ਸੈਕਸੁਅਲ ਖਾਹਿਸ਼ ਦਾ ਨਿਸ਼ਾਨ ਹੈ, ਤੇ ਰਬੀਲ ਬਾਂਦੀ ਜਿਹੜੀ ਉਹਦੀ ਸਹਿਜੀ ਦੀ ਹੈ ਉਹ ਭੁੱਖ ਹੈ। ਜਿਨ੍ਹਾਂ ਜੰਨਤੋਂ ਮਾਰ ਕਢਾਇਆ ਹੀ। ਜੋ ਔਰਤ ਹੈ, ਜੋ ਇਹ ਔਰਤ ਐਡਮ ਐਂਡ ਈਵ ਦੀ, ਇਹ ਐਡਮ ਐਂਡ ਈਵ ਤੇ ਗੱਲ ਪਹੁੰਚ ਗਈ ਸਰ ਜੀ। ਜੀ ਜੀ, ਯੋਗ ਔਰਤ ਹੈ। ਇਸ ਤਰ੍ਹਾਂ ਪਹਿਲੇ ਵੀ ਕਈ ਵਾਰੀ ਕਹਿ ਚੁੱਕੇ ਹਾਂ ਕਿ ਜਿਹੜਾ ਯੋਗ ਹੈ ਉਹਦੇ ਵਿੱਚ ਔਰਤ ਬੇਸਿਕ ਮੰਨੀ ਜਾਂਦੀ ਹੈ। ਯੋਗ ਔਰਤ ਹੈ ਕੰਨ ਪਾੜ ਜਿਸਨੇ ਸਭ ਅੰਗ ਬਭੂਤ ਰਮਾਇਆ ਹੀ। ਵਾਹ, ਠੀਕ ਹੈ ਜੀ। ਜੀ। ਦੁਨੀਆ ਜਾਣ ਐਵੇਂ ਜਿਵੇਂ ਝੰਗ ਪੇਕੇ। ਆਏ ਹਾਏ, ਆਏ ਹਾਏ ਹਾਏ ਹਾਏ, ਉਹ ਵਾਹ ਆਏ ਹਾਏ ਹਾਏ ਹਾਏ। ਦੁਨੀਆ ਨੂੰ ਐਵੇਂ ਜਾਣ ਜਿਵੇਂ ਹੀਰ ਦੇ ਪੇਕੇ ਝੰਗ ਹੈ। ਵਾਹ ਵਾਹ ਵਾਹ। ਗੋਰ ਕਾਲੜਾ ਬਾਗ ਬਣਾਇਆ ਹੀ। ਤੇ ਜਿਹੜਾ ਕਾਲਾ ਬਾਗ, ਕਾਲੜੇ ਬਾਗ ਜਿੱਥੇ ਜਾ ਕੇ ਰਹਿੰਦਾ, ਜਿੱਥੇ ਹੀਰ ਮਿਲਣ ਗਈ ਸੀ, ਉਹ ਸਮਝ ਲਓ ਕਿ ਤੁਹਾਡੀ ਕਬਰ ਹੈ। ਉਹ ਤੁਹਾਡੀ ਕਬਰ ਹੈ। ਜਿੱਥੇ ਤੁਸੀਂ ਤੁਹਾਡੀ ਖਤਮ ਹੋਣਾ ਸੀ। ਹਾਂਜੀ। ਤ੍ਰਿੰਜਣ ਇਹ ਬਦ ਅਮਲੀਆਂ ਤੇਰੀਆਂ ਨੇ ਕੱਢ ਕਬਰ ਥੀ ਦੋਜ਼ਖੇ ਪਾਇਆ ਹੀ। ਇਹ ਜਿਹੜਾ ਤ੍ਰਿੰਜਣ ਦਾ ਜ਼ਿਕਰ ਕਰਦਾ, ਉਹ ਕਹਿੰਦਾ ਇਹ ਤੇਰੀਆਂ ਬਦ ਅਮਲੀਆਂ ਨੇ ਜਿਨ੍ਹਾਂ ਨੇ ਤੈਨੂੰ ਕਬਰ ਚੋਂ ਕੱਢ ਕੇ ਦੋਜ਼ਖ ਚ ਪਾਇਆ। ਉਹ ਮਸੀਤ ਹੈ ਮਾਂ ਦਾ ਸ਼ਿਕਮ ਬੰਦੇ। ਵਾਹ 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 ਵਾਹ। ਜਿਹੜਾ ਮਸੀਤ ਦੇ ਵਿੱਚ ਲੈ ਕੇ ਗਿਆ ਸੀ ਵਾਰਿਸ ਸ਼ਾਹ ਰਾਂਝੇ ਨੂੰ, ਉਹਨੂੰ ਕਹਿੰਦਾ ਕਿ ਉਹ ਜਾਣ ਕੇ ਤੇਰੀ ਮਾਂ ਦਾ ਪੇਟ ਹੈ, ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਹੀ, ਜਿਹਦੇ ਵਿੱਚ ਦਿਨ ਰਾਤ ਤੇਰੇ ਲੰਘੇ ਉਸ ਮਾਂ ਦੇ ਪੇਟ 'ਚ। ਅਦਲੀ ਰਾਜਾ ਇਹ ਨੇਕ ਨੇ ਅਮਲ ਤੇਰੇ, ਜਿਸ ਹੀਰ ਈਮਾਨ ਦਵਾਇਆ ਹੀ। ਤੇ ਅਦਲੀ ਰਾਜਾ ਜਿਹੜਾ ਹੈ ਉਹ ਸਿੰਬਲ ਹੈਗਾ ਤੁਹਾਡੇ ਨੇਕ ਕੰਮਾਂ ਦਾ। ਬਾਰਿਸ਼ਾਹ ਮੀਆਂ ਬੇੜੀ ਪਾਰ ਤੇਰੀ, ਕਲਮਾ ਪਾਕ ਜ਼ਬਾਨ ਤੇ ਆਏ। ਬਾਰਿਸ਼ਾਹ ਮੀਆਂ ਕਲਮਾ ਪਾਕ ਜ਼ਬਾਨ ਤੇ ਆਇਆ। ਬਿਲਕੁਲ। ਲੋ ਜੀ, ਵਾਹ, ਅੱਜ ਹੀਰ ਅਸੀਂ ਕੀ ਬਾਤ ਹੈ ਡਾਕਟਰ ਸਾਹਿਬ ਜੀ, Oh my ਕੀ ਬਾਤ ਹੈ। God! That's such a beautiful bond. ਹਾਂਜੀ, ਇਹਦੇ ਚ ਉਹਨੇ ਨਿਚੋੜ ਕੱਢ ਕੇ ਤੁਹਾਨੂੰ ਦੇ ਉਹਨੇ ਦਿੱਤਾ ਨਾ। ਸਾਰੇ ਤੱਤ ਕੱਢ ਦਿੱਤਾ ਸਰ ਜੀ, ਤੱਤ ਬਣਾਤਾ ਸਾਰੇ ਦੇਖੋ ਨਾ, ਕਿਸੇ ਦਾ। ਇੱਥੇ ਵੀ ਉਹਨੇ ਕਿਹਾ ਸੀ ਨਾ ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਮਲਿਆਂ ਕਿੱਸਾ ਨੂੰ ਜੋੜ ਵਿਚਾਰ ਸੁਣਾਇਆ ਹੀ ਸੁਣਾਇਆ ਹੈ। ਤੇ ਲਓ ਜੀ, ਇਹ ਮੈਂ ਸਰ ਜੀ ਇਹਦੇ ਚ ਤੁਹਾਨੂੰ ਇੱਕ ਵਾਰ ਸੋਚਣਾ ਪੈਂਦਾ ਸ਼ੁਰੂ ਤੋਂ, ਜਿਹੜੇ ਸ਼ੁਰੂ ਦਾ ਬੰਦ ਆਹੀ ਜਿਹੜਾ ਤੁਸੀਂ ਹੁਣ ਦੱਸਿਆ, ਤੇ ਇਹਦੇ ਚ ਮੈਨੂੰ ਤੁਹਾਨੂੰ ਲੱਗਦਾ ਕਿ ਸ਼ਰਾਰਤ ਤੁਹਾਡੇ ਨਾਲ ਤੇ ਨਹੀਂ ਕਰ ਗਿਆ, ਤੁਹਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਤੁਸੀਂ ਇਹ ਮੰਨਣਾ ਹੈ ਕਿ ਉਹ ਮੰਨਣਾ। ਸ਼ਰਾਰਤ ਕਰ ਗਿਆ ਡਾਕਟਰ ਸਾਹਿਬ ਜੀ ਸਾਡੇ ਨਾਲ। ਨਹੀਂ, ਵਾਰਿਸ ਸ਼ਾਹ ਸ਼ਰਾਰਤਾਂ ਤੇ ਬਹੁਤ ਕਰਦਾ ਹੈ ਨਾ। ਬਹੁਤ ਕੀਤੀਆਂ। ਇੱਕ ਕਮੈਂਟ ਸੀ, ਮੇਰਾ ਸਵਾਲ ਵੀ ਸੀ ਜੀ। ਕਮੈਂਟ ਇਹ ਸੀ ਕਿ ਸ਼ਾਹ ਹੁਸੈਨ ਦਾ ਪੇਕੜੇ ਤੇ ਮੈਨੂੰ ਯਾਦ ਆ ਗਈ ਲਾਈਨ ਉਹਦੀ, ਪੇਕੜੇ ਹੁਣ 4 ਦਿਹਾੜੇ ਅੰਤ ਸਹੁਰੇ ਜਾਵਣਾ, ਅਸੀਂ ਵਤਨਾ ਦੁਨੀਆ ਆਵਣਾ। ਹਾਂਜੀ, ਉਹ ਬੜੀ ਖੂਬਸੂਰਤ ਵੀ ਕਾਫੀ। ਦੂਸਰਾ ਐਸੀ ਡਾਕਟਰ ਸਾਹਿਬ ਕਿ ਕਿਸੇ ਸ਼ਾਇਰ ਨੇ ਜਿਹਨੂੰ ਅਸੀਂ ਹੁਣ ਤੱਕ ਪੜ੍ਹਿਆ ਹੈ, ਉਹਨੇ ਅਖੀਰ ਤੇ ਆਪਣਾ ਜਿਹੜਾ ਸਿੰਬਲਿਜ਼ਮ ਹੈ ਉਹਨੂੰ ਖੋਲਿਆ ਨਹੀਂ। ਕਿਉਂਕਿ ਇਸ ਵਾਸਤੇ ਉਹਨੇ, ਯਾਨੀ ਕਿ ਖੋਲ ਦਾ ਮਤਲਬ ਹੈ ਉਹਨੇ ਕਦੀ ਕਿਸੇ ਸ਼ਾਇਰ ਨੇ ਐਂਡ ਤੇ ਆਪਣੀ ਸਿੰਬਲਿਜ਼ਮ ਨੂੰ ਬਿਆਨ ਨਹੀਂ ਕੀਤਾ ਆਪਣੀ ਕਿੱਸਿਆਂ ਦੇ ਅਖੀਰ ਤੇ, ਇਹ ਲੋਕਾਂ ਤੇ ਛੱਡਿਆ ਕਿ ਇੰਟਰਪ੍ਰੀਟ ਕਰਨ। ਇਹਨੂੰ ਕਿਉਂ ਜ਼ਰੂਰਤ ਪਈ ਹੈ ਕਰਨ ਦੀ? ਉਹਦੀ ਵਜ੍ਹਾ ਹੈ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਬਹੁਤ ਡੀਪ ਇੰਟੈਲੈਕਚੁਅਲ ਹੈ। ਉਹ ਇੰਟੈਲੈਕਚੁਅਲ ਪੋਇਟ ਹੈ। ਉਹ ਜਿਵੇਂ ਹੈ ਨਾ, ਮਤਲਬ ਜਿਵੇਂ ਬਹਿਸ ਚੱਲ ਰਹੀ ਸੀਗੀ ਗਰੁੱਪ 'ਚ ਕਿ ਰਾਂਝੇ ਦੀ ਮੌਤ ਵੀ ਇੱਕ ਲਾਈਨ 'ਚ ਹੋ ਜਾਂਦੀ ਹੈ, ਤੇ ਆਪਣਾ ਰਾਂਝੇ ਦੇ ਪਿਓ ਦੀ ਵੀ ਤੇ ਹੀਰ ਦੀ ਵੀ, ਤੇ
ਜਿਸ ਵੀ ਈਵੈਂਟ ਦੀ ਸੋਸ਼ਲ ਵਜ੍ਹਾ ਨਾ ਹੋਵੇ, ਸੁਸਾਇਟਲ ਵਜ੍ਹਾ ਨਾ ਹੋਵੇ, ਉਹਨੂੰ ਵਾਰਿਸ ਸ਼ਾਹ ਇੰਝ ਹੀ ਟ੍ਰੀਟ ਕਰਦਾ ਹੈ, ਉਹਦੇ ਸਰ ਤੇ ਮੌਤ ਵਕਤ ਨਹੀਂ ਜਾਇਆ ਕਰਦਾ। ਪਰ ਉਹ ਤੇ ਸੋਸ਼ਲ ਵਜ੍ਹਾ ਕਰਕੇ ਹੀ ਤਾਂ ਮੌਤਾਂ ਹੋਈਆਂ ਦੋਨੋਂ। ਨਹੀਂ, ਮਤਲਬ ਇਹ ਹੈ ਕਿ ਮੌਤ ਹੋ ਗਈ ਨਾ, ਲੇਕਿਨ ਇਹ ਹੈ ਕਿ ਉਹ ਕਿਉਂ ਹੋਈ, ਕਿਵੇਂ ਹੋਈ, ਉਹ ਤੋਂ ਪਹਿਲੇ ਬਿਆਨ ਕਰੀ ਜਾ ਰਿਹਾ ਨਾ। ਬਹਰਹਾਲ ਐਨੀਵੇਜ਼, ਅੱਜ ਹੀਰ ਖਤਮ ਹੋ ਗਈ। ਅੱਜ 2 ਨਵੰਬਰ ਹੈ ਜੀ। ਜੀ ਡਾਕਟਰ ਸਾਹਿਬ। ਜੀਓ ਜੀਓ। ਅੱਜ 2 ਨਵੰਬਰ ਹੈ। ਪਤਾ ਨਹੀਂ ਕਿੰਨੇ ਸਾਲ ਲੱਗੇ ਨੇ ਸਾਨੂੰ, I ਲੇਕਿਨ know. ਇਹ ਹੈ ਡਾਕਟਰ 1.5 ਸਾਲ ਲੱਗਾ। 1.5 ਸਾਲ ਲੱਗਾ ਹੈ। 1.5 ਸਾਲ। Yeah. Because we Yeah. started in April. We started in April last year. ਅੱਛਾ, ਵੈਰੀ ਨਾਈਸ। ਵੈਰੀ ਨਾਈਸ। ਬਹਰਹਾਲ ਇਹ ਹੈ ਕਿ ਪੂਰਾ 1.5 ਸਾਲ। ਮੈਂ ਵੀ ਇਹ ਸਮਝ ਲਓ ਕਿ ਆਖਰੀ ਵਾਰੀ ਹੀਰ ਨਾ ਪੜ੍ਹਾਈ ਏਦਾਂ ਹੈ। ਬੋਲੋ ਨਾ ਮੂੰਹੋਂ ਨਾ ਕੱਢੋ ਇਹ ਗੱਲ, ਬਿਲਕੁਲ ਨਾ ਕੱਢੋ। ਤੇ ਤੁਸੀਂ, ਤੁਹਾਡੀ ਕਲਾਸ ਜਿਹੜੀ ਸੀ ਨਾ, ਇਹ ਜਿਹੜੀ ਕਲਾਸ ਮੈਂ ਪੜ੍ਹਾਈ ਹੈ, ਇਹ ਮੇਰੀ ਕਲਾਸਾਂ ਚੋਂ ਬੈਸਟ ਕਲਾਸ ਸੀ। ਹਾਏ ਹਾਏ, ਕਲੈਪ ਫॉर ਐਵਰੀਬਾਡੀ। ਹਾਂਜੀ, ਕਿਉਂਕਿ ਤੁਸੀਂ ਸਾਰੇ ਦਿਲੋਂ ਪੜ੍ਹ ਰਹੇ ਸੋ, ਔਰ ਐਵੇਂ ਨਹੀਂ ਕਿ ਪੜ੍ਹੀ ਜਾ ਰਹੇ हैं ਕਿਸੇ ਨੂੰ, ਦਿਲੋਂ ਪੜ੍ਹ ਰਹੇ ਸੋ। ਔਰ ਮੈਨੂੰ ਇਸ ਤੋਂ ਵੀ ਬਹੁਤ ਖੁਸ਼ੀ ਹੈ ਕਿ ਤੁਹਾਡੇ 'ਚ ਸਾਰਿਆਂ ਨੂੰ ਹੀ ਇਹਦੀ ਟੈਕਸਟ ਪੜ੍ਹਨੀ ਆ ਗਈ ਹੈ। ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਤੇ ਮੇਰਾ ਖਿਆਲ ਹੈ ਕਿ ਹੁਣ ਇੱਕ ਵਾਰੀ ਅਸੀਂ ਹੁਣ ਕਮ ਸੇ ਕਮ ਮੇਰੇ ਖਿਆਲ 2 ਹਫ਼ਤੇ ਦੀ ਬ੍ਰੇਕ ਲਾਂਗੇ। ਠੀਕ ਹੈ ਸਰ। ਹਾਂ, 2 ਹਫ਼ਤੇ ਦੀ ਬ੍ਰੇਕ ਲਾਂਗੇ। ਫਿਰ ਮੈਂ ਚਾਹੁੰਦਾ ਇੱਕ ਵਾਰੀ ਟੈਕਸਟ ਪੜ੍ਹ ਲਈਏ, ਸਿਰਫ ਟੈਕਸਟ। ਤੇ ਲੇਕਿਨ ਇਹ ਹੈ ਕਿ 2 ਹਫ਼ਤੇ ਦੀ ਬ੍ਰੇਕ ਤੋਂ ਬਾਅਦ। ਠੀਕ ਹੈ ਸਰ, ਠੀਕ ਕਿਉਂ ਹੈ। ਠੀਕ ਹੈ। ਡਾਕਟਰ ਸਾਹਿਬ ਹਾਂਜੀ। ਕੋਈ problem ਹੈਗਾ ਤੁਹਾਡੀ ਨੀਂਦ ਵਿੱਚ? ਡਾਕਟਰ ਸਾਹਿਬ, ਇਹਨਾਂ ਨੇ ਵਾਰਿਸ ਨੇ ਅਖੀਰ ਦੇ ਵਿੱਚ ਮੇਰੇ ਖਿਆਲ ਇਹ ਵੀ ਆਲਮੋਸਟ ਕਾਫੀ ਸਟ੍ਰੈਸ ਕਰ ਦਿੱਤਾ ਕਿ ਜਿਹੜੀ ਸਟੋਰੀ ਮੈਂ ਲਿਖ ਰਿਹਾ, ਸਟੋਰੀ ਇਜ਼ ਨਾਟ ਰੀਅਲੀ ਦੈਟ ਐਸੈਂਸ਼ੀਅਲ ਪਾਰਟ ਐਜ਼ ਬਿਹਾਈਂਡ ਦ ਸਟੋਰੀ ਜਿਹੜੀ ਚੱਲ ਰਹੀ ਹੈ, ਜਿਹਨੂੰ ਅਸੀਂ ਹੁਣ ਪੜ੍ਹ ਕੇ ਐਸਪੈਰੇਜ ਪੜ੍ਹ ਕੇ ਹਟੇ ਹਾਂ, ਉਹ ਸਟੋਰੀ ਇਜ਼ ਦ ਰੀਅਲ ਸਟੋਰੀ। ਹਾਂਜੀ, ਮਤਲਬ ਇਹੋ ਤੇ ਤਮਸੀਲ ਦੇ ਨਾਲ ਉਹ ਕਹਿੰਦਾ ਨਾ ਕਿ ਤਮਸੀਲ ਦੇ ਨਾਲ ਮੈਂ ਕਿਸੇ ਨੂੰ ਬਣਾਇਆ ਹੈ। ਇਹ ਡਾਕਟਰ ਸਾਹਿਬ, ਮੈਂ ਜੋ ਸਮਝ ਲੱਗੀ ਕਮੈਂਟ ਕਰਨਾ ਚਾਹ ਰਿਹਾ ਅਮਰਜੀਤ ਸਾਹਿਬ ਦੀ ਗੱਲ ਤੇ, ਕਿ ਸਟੋਰੀ ਤੇ ਪਹਿਲੇ ਹੀ ਨੋਨ ਸੀ। ਉਹਨੇ ਇਹ ਸਟੋਰੀ ਨੂੰ ਬਿਲਕੁਲ ਨਵੀਂ ਨਹੀਂ ਸੀ, ਲੇਕਿਨ ਜਿਸ ਤਰ੍ਹਾਂ ਇਹਨੇ ਸੁਸਾਇਟੀ ਨੂੰ ਚੀਰ-ਫਾੜ ਕੀਤਾ, ਸੁਸਾਇਟੀ ਦੀ ਸਰਜਰੀ ਕਰਕੇ ਤੇ ਵਿਖਾਇਆ ਕਿ ਸੁਸਾਇਟੀ 'ਚ ਗੰਦ ਕਿਸਨਾ ਹੈ, ਉਹ ਪਹਿਲੀ ਐਫਰਟ ਸੀ। ਸਟੋਰੀ ਤੇ ਪੁਰਾਣੀ ਹੈਗੀ ਸੀ, ਤੇ ਇਹ ਆਲਦੋ ਇਟ ਆਲਸੋ ਮੇਕਸ ਇਟ ਵੈਰੀ ਰੀਅਲਿਸਟਿਕ ਕਿ ਜਿਵੇਂ ਸੁਸਾਇਟੀ 'ਚ ਓਨਰ ਕਿਲਿੰਗ ਹੁੰਦੀ ਹੈ। ਉਹ ਜਿਹੜਾ ਹੀਰ ਰਾਂਝੇ ਦਾ ਜਿਹੜੀ ਸਿੰਬਲਸ ਨੇ, ਉਹ ਤੇ ਸ਼ਾਹ ਹੁਸੈਨ ਦੇ ਵਿੱਚ ਵੀ ਆਉਂਦੇ ਨੇ, ਜਿਹੜਾ 16th ਸੈਂਚੁਰੀ ਦਾ ਪੋਇਟ ਹੈ। ਬਿਲਕੁਲ ਸਿੰਬਲਿਜ਼ਮ ਇਜ਼ ਇਹ ਹੈ देयर। ਕਿ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਗੁਜ਼ਾਰਨਾ, ਵਿਚਰਨਾ। ਹਾਂਜੀ। ਔਰ ਤੁਸੀਂ ਇਹ ਵੇਖੋ ਕਿ ਆਮ ਤੌਰ ਤੇ ਜਿਹੜੇ ਕਿੱਸੇ ਲਿਖਣ ਵਾਲੇ ਹੁੰਦੇ ਨੇ ਨਾ, ਉਹ ਮਿਰੇਕਲਸ ਔਰ ਕਰਾਮਤਾਂ ਨੂੰ ਬਹੁਤ ਵਰਤਦੇ ਨੇ। ਜਿੱਥੇ ਉਹਨਾਂ ਨੂੰ ਕਿਸੇ 'ਚ ਮੁਸ਼ਕਲ ਆਉਂਦੀ ਹੈ, ਉਹ ਕਰਾਮਤਾਂ ਵਰਤ ਜਾਂਦੇ ਨੇ। ਵਾਰਿਸ ਸ਼ਾਹ ਨੇ ਸਵਾਏ 1-2 ਥਾਵਾਂ ਦੇ, ਹੋਰ ਤੁਸੀਂ ਵੇਖੋ ਕਿ ਕਿਤੇ ਉਹਨੇ ਮਿਰੇਕਲ ਜਾਂ ਕਰਾਮਤ ਨਹੀਂ ਵਰਤੀ। ਬਿਲਕੁਲ ਨਹੀਂ ਵਰਤੀ। ਹਾਂਜੀ, ਉਹਨੇ ਆਪਣੇ ਕਰੈਕਟਰਸ ਦੇ ਨਾਲ ਉਹ ਕੁਝ ਕਰਵਾਇਆ ਜੋ ਐਕਚੁਅਲ ਠੋਸ ਸੁਸਾਇਟੀ ਦੇ ਵਿੱਚ ਹੁੰਦਾ ਹੈ, ਆਮ ਬੰਦੇ ਨੂੰ ਹੁੰਦਾ। ਬਿਲਕੁਲ ਠੀਕ ਹੈ। ਐਂਡ ਆਲਸੋ ਸਰ ਜੀ, ਜਿਹੜੀ ਉਹ ਕਾਈਂਡ ਆਫ ਕਰਾਮਾਤ ਹੈ ਕਿ ਜਿੱਥੇ ਉੱਥੇ ਅੱਗ ਲੱਗ ਗਈ, ਮੈਨੂੰ ਹਾਲੇ ਤਾਈਂ ਵੀ ਇਹ ਮਹਿਸੂਸ ਹੁੰਦਾ ਕਿ ਅੱਗ ਇਸ ਕੇ ਵੀ ਅਨਰੈਸਟ ਫੈਲ ਗਿਆ ਉਸ ਰਾਜੇ ਦੀ ਰਿਆਸਤ। ਇਹ ਹੋ ਸਕਦਾ ਹੈ ਕਿ, ਲੇਕਿਨ ਇਹ ਹੈ ਕਿ ਉਸ ਤੋਂ ਇਲਾਵਾ ਤੁਸੀਂ ਵੇਖੋ ਤੇ ਉਹਨੇ ਮਿਸਾਲ ਦੇ ਤੌਰ ਤੇ ਅਗਰ ਤੁਸੀਂ ਦਮੋਦਰ ਦਾਸ ਨੂੰ ਪੜ੍ਹੋ ਨਾ, ਤੇ ਹੀਰ ਰਾਂਝੇ ਦੇ ਉੱਤੇ ਜਦੋਂ ਵੀ ਮੁਸ਼ਕਲ ਵਕਤ ਆਉਂਦਾ ਹੈ ਤੇ ਕਿਤੋਂ ਗੈਬ ਵਿੱਚੋਂ ਕਾਲੇ ਘੋੜਿਆਂ ਵਾਲੇ ਆ ਜਾਂਦੇ ਨੇ, ਜਿਹੜੇ ਆ ਕੇ ਉਹਨਾਂ ਨੂੰ ਬਚਾ ਕੇ ਲੈ ਜਾਂਦੇ ਨੇ। ਵਾਰਿਸ ਸ਼ਾਹ 'ਚ ਕੋਈ ਕਾਲਾ ਘੋੜਾ ਨਹੀਂ ਆਉਂਦਾ।
ਔਰ ਇਹ ਡਾਕਟਰ ਮਤਲਬ ਸਾਹਿਬ ਇਹ ਹੈ ਕਿ Sorry, ਉਹਨੂੰ can I? Oh, sorry. ਮਤਲਬ ਜੀ। ਉਹਨੂੰ ਦੁਨੀਆ ਨਾਲ ਜਿਵੇਂ ਦੁਨੀਆ ਹੈਗੀ ਹੈ ਉਵੇਂ ਹੀ ਉਹਨੂੰ ਡੀਲ ਕਰਨਾ ਪੈਣਾ ਹੈ ਰਾਂਝੇ ਨੂੰ। ਮਤਲਬ ਇਹ ਹੈ ਕਿ ਜੇ ਉਹਨੇ ਦਰਿਆ ਪਾਰ ਕਰਨਾ ਹੈ ਤੇ ਉਹਨੂੰ ਉਹਦੇ ਕੋਲ ਪੈਸਾ ਹੋਣਾ ਚਾਹੀਦਾ ਹੈ। ਤੇ ਜਿਹੜਾ ਵੈਸੇ ਬਾਈ ਦਾ ਵਿੱਚ ਜਿਹੜਾ ਦਰਿਆ ਹੈ ਨਾ ਉਹ ਸੁਸਾਇਟੀ ਦੇ ਵਿੱਚ ਦਰਿਆ ਜਿਹੜਾ ਹੈ ਉਹ ਤੁਹਾਡੇ ਇਮੇਜਿਨੇਸ਼ਨ ਦੀ ਹੱਦ ਹੈ। ਹੱਦ ਤੇ ਜਿਹੜਾ ਰਾਂਝਾ ਦਰਿਆ ਪਾਰ ਕਰਕੇ ਜਾਂਦਾ ਹੈ ਉਹ ਤੁਹਾਡੇ ਇਮੇਜਿਨੇਸ਼ਨ ਤੋਂ ਅੱਗੇ ਜਾਂਦਾ ਹੈ। ਅਵੇਕਨਿੰਗ ਦਾ ਪਹਿਲਾ ਸਟੈਪ ਹੈ ਸਰ ਜੀ। ਹਾਂਜੀ ਹਾਂਜੀ ਹਾਂਜੀ। Sorry, Dr. Manzoor, can I just ask a very hypothetical and controversial question? Because there's this writer called Rifat Abbasji. He's a Saraiki writer. Usne ye soch kiya ke why didn't someone do an FIR against the honor killing of Heer? And I asked this question to you. Why didn't someone report this honor killing? ਆਪਣਾ ਮਦੀਆ ਜੀ ਕਿਆ ਆਨਰ ਕਿਲਿੰਗ ਹੁਣ ਨਹੀਂ ਹੋ ਰਹੀ? Horiana, that was the saddest thing that we're ਨਹੀਂ ਤੇ still ਹੁਣ ਜਿਹੜੀ ਆਨਰ ਕਿਲਿੰਗ ਕਰਦੇ ਨੇ ਲੋਕੀ ਉਹਨਾਂ ਦੀ ਕੋਈ ਰਿਪੋਰਟਿੰਗ ਹੁੰਦੀ ਹੈ? No, it's very less. not even 10%, not even Yeah. 10%. not even 10%. ਤੇ ਵਾਰਿਸ਼ਾਹ ਦਾ ਜ਼ਮਾਨਾ ਤੇ ਜਿਹੜਾ ਬਹੁਤ ਪੁਰਾਣਾ ਹੈ ਤੇ ਉਸ ਵੇਲੇ ਇਹ ਜਿਹੜੇ ਇਸ ਤਰ੍ਹਾਂ ਦੇ ਸਵਾਲ ਕਰਦੇ ਨੇ ਉਹਨਾਂ ਨੇ ਅਸਲ ਦੇ ਵਿੱਚ ਵਾਰਿਸ਼ਾਹ ਨੂੰ ਪੜਿਆ ਕੋਈ ਨਹੀਂ। ਪੜਿਆ ਨਹੀਂ। ਡਾਕਟਰ ਸਾਹਿਬ ਇਹ ਮੈਂ ਤੇ ਇਹ ਜੇ ਸੌਰੀ ਟੂ ਇੰਟਰਰਪਟ ਮੈਂ ਤੇ ਇਸ ਸਿੰਬਲਿਜ਼ਮ ਵਿੱਚ ਹੀ ਬਹੁਤ ਹੀ ਖੂਬਸੂਰਤ ਮਸਲਨ ਅਗਰ ਹੀਰ ਤੁਸਾਂ ਦੀ ਰੂਹ ਹੀ ਹੈ ਔਰ ਰਾਂਝਾ ਤੁਸਾਂ ਦਾ ਜਿਸਮ ਆ इसका मतलब आ कि सारी जिंदगी तुसां ना जिस्म ते तुसां नी रूह एक होने नी कोशिश करनी पर ओ बहुत मुश्किल आ के ओ एक कोई गच्छ है। बिल्कुल मौत अशनी बहुत अच्छा। मौत अशनी ते फिर तुसां की रूह की आजादी लभनी वरना ओ जिस्म विच कैद ही रहनी ओ लैदा ही रहनी ओ हुण ए मतलब ਇਹ ਜਿਹੜੀ ਸਿੰਬਲਿਜ਼ਮ ਹੀ ਨਾ ਇਸਨੇ ਹਿਸਾਬ ਨਾਲ ਤੁਸੀਂ ਸੋਚੋ ਤੇ ਹੋਰ ਮਤਲਬ ਨਿਕਲ ਸਨ। ਬਿਲਕੁਲ। ਹੁਣ ਤੁਸੀਂ ਇੱਕ ਗੱਲ ਹੈ ਨਾ ਹਾਂਜੀ ਹੁਣ ਤੁਸੀਂ ਜਦੋਂ ਸਿੰਬਲਿਜ਼ਮ ਪੜ੍ਹ ਲਈ ਜਦੋਂ ਦੇਖ ਲਈ ਹੈ ਹੁਣ ਜਦੋਂ ਤੁਸੀਂ ਪੜ੍ਹੋਗੇ ਤੇ ਤੁਹਾਡੇ ਜ਼ਿਹਨ ਦੇ ਵਿੱਚ ਰਹੇਗੀ। ਮੈਨੂੰ ਤਾਂ ਖੈਰ ਪਤਾ ਹੀ ਸੀ ਨਾ ਇਹ ਸਿੰਬਲਿਜ਼ਮ ਦਾ ਲੇਕਿਨ ਮੈਂ ਉਹ ਨਹੀਂ ਸੀ ਚਾਹੁੰਦਾ ਕਿ ਇਹ ਭਾਂਡਾ ਡਿਸਕਲੋਜ਼ ਕਰਾਂ ਕਿਉਂਕਿ ਤੁਸੀਂ खुद ही जड़ा है उस ते पहुंचो। डॉक्टर साहब मैं एक लास्ट कमेंट मैनू बिल्कुल डायरेक्टली जरा आ गया ना हीर रू ते जा कलबूत जानो ये ते बार जाके मैं बिरू ते जाके रुक जाना कि जेरी एलियनेशन है इंसान दी रूह ते जिस्म दा जरा मिलाप दे विच जरा डिसहार्मनी है सोसाइटल रीजन दी वजह नाल ये डायरेक्टली उधर इशारा है कि ऐ एक नहीं हो पावे बिरहा आखिए बिरहा तू सुल्तान बार मैं बिरू ਵੱਲ ਜਾ ਰਿਹਾ ਜਿਹਦਾ ਸ਼ਿਵ ਕੁਮਾਰ ਬਟਾਲਵੀ ਨੇ ਬੜਾ ਇਸ਼ਾਰਾ ਕੀਤਾ ਹੈ ਇਹ ਬਿਰੂ ਵੱਲ ਲੈ ਕੇ ਜਾ ਰਹੇ ਨਹੀਂ ਸਾਰੇ ਨੇ ਕੀਤਾ ਸਾਰੇ ਵੱਡੇ ਸ਼ਾਇਰਾਂ ਨੇ ਕੀਤਾ ਹੈ। ਐਂਡ ਅਨਦਰ ਥਿੰਗ ਸਰ ਜੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਨਾ ਇਹਨੇ ਦੱਸਿਆ ਹੈ ਕਿ ਇਹਨੇ ਤੁਹਾਨੂੰ ਦੱਸ ਦਿੱਤਾ ਕਿ ਵਾਕਈ ਹਾਲੇ ਤਾਈਂ ਵਿਚ ਇਜ਼ ਟਰੂ ਕਿ ਜੇ ਤੁਸੀਂ ਇਸ ਦੁਨੀਆ 'ਚ ਵਿਚਰਨਾ ਹੈ ਤਾਂ ਤੁਸੀਂ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਹੀ ਰਹਿ ਸਕਦੇ ਹੋ। ਤੁਹਾਡੀ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ ਰਿਵੋਲਟਸ you still have to follow the rules and regulations to survive in this society। मतलब ये है कि अगर ਤੁਸੀਂ ਰੂਲਸ ਔਰ ਰੈਗੂਲੇਸ਼ਨ ਨੂੰ ਤੋੜੋਗੇ ਤੇ ਤੁਹਾਨੂੰ ਸੋਸਾਇਟੀ ਮਾਰ ਦੇਵੇਗੀ ਸਜ਼ਾ ਪਾਓਗੇ। ਸੋ ਮਤਲਬ ਕਿ ਦਿਸ ਐਕਚੁਅਲੀ ਡਿਸਹਾਰਟਨਿੰਗ ਵੀ ਗੱਲ ਹੈਗੀ ਹੈ। ਇਹ ਥੋੜੀ ਜਿਹੀ ਦਿਲ ਨੂੰ ਤਕਲੀਫ ਵੀ ਹੁੰਦੀ ਹੈ ਇਸ ਗੱਲ ਦੀ ਕਿ ਦਿਸ ਇਜ਼ ਡਿਸਹਾਰਟਨਿੰਗ ਪਰ ਗੱਲ ਸਾਰੀ ਹੈ ਜੋ ਉਸ ਵਕਤ ਸੱਚ ਸੀ ਸਭ ਤੋਂ ਵੱਡੀ ਗੱਲ ਹੈ ਸਰ ਜੀ ਜੋ ਉਸ ਵਕਤ ਸੱਚ ਸੀ ਉਹ ਅੱਜ ਵੀ ਸੱਚ ਹੈ। बिल्कुल he is a poet for the ages। बिल्कुल मतलब कि he is fresh, his perspective is fresh today as it was at that time। बिल्कुल पर डॉक्टर साहब मैं दो sorry go ahead Madhya। No, I just wanted to say what's giving me goosebumps is the revelation of Seti being Maut and Ranja Jism, and now that whole conversation makes sense। It just clicked now and I just want to share that, like it's beautiful। Sorry। बिल्कुल सही
ਤੇ ਮੌਤ ਤੇ ਰਾਂਝੇ ਨੀ ਜਿਹੜੀ ਕਨਵਰਸੇਸ਼ਨ ਹੀ ਉਹ ਸਾਰੀ ਹੁਣ ਪਤਾ ਲੱਗੀ ਰਹੀ ਕਿ ਉਸ ਵਿੱਚ ਇਤਨੀ ਕਿਆ ਕਿ ਇਨਸਾਨ ਡਰਨਾ ਮੌਤ ਸੂ ਅਸਾਂ ਦਾ ਜਿਸਮ ਖਤਮ ਹੋਈ ਗਸ਼ਨਾ ਮੌਤ ਵਿੱਚ। ਦੇਖੋ ਇਸੇ ਵਾਸਤੇ ਜਿਹੜਾ ਸਹਿਤੀ ਦੇ ਨਾਲ ਰਾਂਝੇ ਦਾ ਡਾਇਲਾਗ ਹੈ ਉਹ ਬਹੁਤ ਲੰਮਾ ਹੈ। ਬਿਲਕੁਲ ਸਹੀ। ਹਾਂ ਉਹਦੀ ਵਜ੍ਹਾ ਇਹ ਹੈ ਕਿ ਉਹਦੀ ਡਾਇਲਾਗ ਤਾਂ ਮੌਤ ਨਾਲ ਹੋ ਰਹੀ ਹੈ। ਬਿਲਕੁਲ ਸਹੀ ਸਮਝ ਆ ਗਈ ਡਾਕਟਰ। That's why I've got ਪਰ ਸਰ ਜੀ goosebumps right ਇੱਕ now. ਉੱਥੇ ਇੱਕ ਹੋਰ ਗੱਲ ਵੀ ਹੁੰਦੀ ਹੈ ਕਿ ਉਹ ਤੋਂ ਲੜਦਾ ਹੈ ਮੌਤ ਨਾਲ। ਆਈ ਮੀਨ ਉਹਨੂੰ ਐਡਵਰਸੋਰੀਅਲ ਇਫੈਕਟ ਮਤਲਬ ਐਡਵਰਸੋਰੀਅਲ ਹੈ, ਪਰ ਇਨ ਦੀ ਐਂਡ ਉਹਨੂੰ ਉਹਦੇ ਨਾਲ ਹੱਥ ਮਿਲਾਉਣਾ ਪੈਂਦਾ ਹੈ ਕਿ there is no getting away from that। ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਲਓ ਜੀ ਫਿਰ 2 ਹਫ਼ਤਿਆਂ ਬਾਅਦ ਮਿਲਨੇ ਆ। ਡਾਕਟਰ ਠੀਕ ਹੈ ਸਾਹਿਬ ਸਰ ਜੀ। 2 ਮਿੰਟ ਹਾਂਜੀ ਬਹੁਤ ਬਹੁਤ ਤੁਸਾਂ ਦਾ ਸ਼ੁਕਰੀਆ। ਇਸ ਤਰ੍ਹਾਂ ਨਾ ਕੋਈ ਤੁਸਾਂ ਨਾ ਪੀਸ ਆਫ ਲਿਟਰੇਚਰ ਪੜੋ ਜਾਂ शायरी पढ़ो या कोई चीज और तुसा की बंदे अंदरों तुसा की चेंज करना चाहिए उसकी क्या कि जिस चीज है पर तुसा 1.5-2 साल लाई छोड़े वो तुसा नी सोच बदलनी चाहिए। तो मैं तुसा ना तरीका सोचने ना चीजा ना तकने ना तरीका बदलना चाहिए। एक कोई कहानी खाली कहानी ते नहीं ना तुसा ना नजरिया बदलना पिया। मैं तुसा ने बड़ी शुक्रगुजार हां। मैं तुसा नी सच्ची गल ही आई एम सो ग्रेटफुल कि एक ते सुपरफिशियल चीज ही ना कि तुसा की कहानी समझ अचनी पी लैंग्वेज समझ अचनी फिर वो मगर वो जेड़ी दिल अपर तुसा नी अमल अपर जेड़ी चीज असर करसी सोच अपर वो कंट्रीब्यूशन तो मतलब असा उसकी किस तरह उसका शुक्रिया अदा करिए। बहुत मेहरबानी। ਨਹੀਂ ਤੁਹਾਡੀ ਵੀ ਸਾਰਿਆਂ ਦੀ ਮਿਹਰਬਾਨੀ ਕਿ ਤੁਸਾਂ ਵੀ ਇਹਦੇ ਵਿੱਚ ਸਾਰੇ ਸਫ਼ਰ 'ਚ ਮੈਂ ਵੀ ਸੱਚੀ ਗੱਲ ਹੈ ਕਿ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ ਔਰ ਇਹਨੂੰ ਪੜ੍ਹਾਉਣ ਦਾ ਸਵਾਦ ਵੀ ਇਹੋ ਹੀ ਸੀ ਕਿ ਇਹ ਇੰਟਰੈਕਟਿਵ ਸੀ ਔਰ ਤੁਸੀਂ ਵੀ ਐਸੇ ਨੁਕਤੇ ਲੈ ਕੇ ਆਉਂਦੇ ਸੋ ਕਿ ਜਿਹੜੇ ਸ਼ਾਇਦ ਮੈਂ ਨਹੀਂ ਸੀ ਸੋਚੇ ਹੋਏ। ਤੇ ਹੁਣ ਅਸੀਂ 2 ਹਫ਼ਤੇ ਬਾਅਦ ਮਿਲਾਂਗੇ ਫਿਰ ਗੱਲ ਕਰਾਂਗੇ ਇਹਦੇ ਤੇ। जरूर डॉक्टर साहब मेहरबानी शुक्रिया। ਓਕੇ ਜੀ। थैंक खुदा यू। Thank you, Dr. Sir. Thank you, everyone. Thank you, Rob Rocker. Thank you.